ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। अज 16 जून 2023 दो हाड़ नानकशाही संमत 555 का दिन है तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दसदे व्यूअर्स जे तुसीं हक सच इंसाफ ते पैरा दिंदा ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਗੱਲਬਾਤ ਕਰਾਂਗੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਜਿਹੜੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵੈਨਕੂਵਰ ਤੋਂ ਵੀਰ ਧਰਮਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਿੱਖ ਮਸਲਿਆਂ ਵਿੱਚ ਭਾਰਤੀ ਦਖਲ ਅੰਦਾਜ਼ੀ ਅਤੇ ਸਿੱਖਾਂ ਨੂੰ ਖੁੱਲ੍ਹੇਆਮ ਚੜਾਉਣ ਬਾਰੇ ਸਵਾਲ ਕੀਤਾ ਹੈ ਔਰ ਸਿੱਖ ਕਾਰਕੁਨਾਂ ਦੇ ਅਕਾਲ ਚਲਾਣੇ ਤੇ ਜਿਵੇਂ ਹਿੰਦੂ ਤਵੀ ਖੁਸ਼ ਹੁੰਦੇ ਹਨ ਅਤੇ ਸਾਨੂੰ ਚੜਾਉਂਦੇ ਹਨ ਇਹ ਵਰਤਾਰਾ ਕੀ ਹੈ ਕਿ ਇਹ ਪਹਿਲਾਂ ਵੀ ਇਵੇਂ ਹੀ ਹੁੰਦਾ ਸੀ ਜੇ ਤਾਂ ਹੈ ਤਾਂ ਦੱਸੋ। ਔਰ ਅੱਜ ਕਈਆਂ ਦੀ ਜਿਹੜੀ ਅੱਖਾਂ ਨੇ ਉਹ ਬੰਦ ਹੋਈਆਂ ਪਈਆਂ ਨੇ ਇੰਜ ਲੱਗ ਰਿਹਾ ਜਿਵੇਂ ਇਹ ਲੋਕ ਸਾਰੀਆਂ ਵੀ ਦੁਨਿਆਵੀ ਕਦਰਾਂ ਕੀਮਤਾਂ ਜਿਹੜੇ ਨੇ ਉਹ ਤਿਆਗ ਚੁੱਕੀਆਂ ਹਨ ਅਤੇ ਕਿਸੇ ਵੀ ਹੱਦ ਤੱਕ ਜਿਹੜੇ ਨੇ ਉਹ ਜਾ ਸਕਦੇ ਨੇ। ਸੋ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀ ਧਰਮਿੰਦਰ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜਿਹੜੇ ਪਹਿਲੇ ਸੈਗਮੈਂਟ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਗੁਰਬਾਣੀ ਦੀ ਤੁਕ ਤੋਂ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਸੋ ਵਿਊਅਰਸ ਅੱਜ ਸ਼ਹੀਦਾਂ ਦੀ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ 417ਵਾਂ ਸ਼ਹੀਦੀ ਦਿਨ ਹੈ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਨ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਅਤੇ ਸ਼ਹਾਦਤ ਤੇ ਪੰਛੀ ਝਾਤ ਮਾਰਦਿਆਂ ਸਿੱਖ ਕੌਮ ਦੇ 417 ਵਰਿਆਂ ਦੇ ਸ਼ਹੀਦਾਂ ਦੇ ਮਾਣਮੱਤੇ ਇਤਿਹਾਸ ਦੀ ਵੀ ਗੱਲ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਧਰਮਿੰਦਰ ਸਿੰਘ ਜਿਹੜੇ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਜ਼ਾਹਰ ਹੈ ਜਿਹੜੀ ਘਟਨਾ UK ਦੇ ਵਿੱਚ ਹੋਈ ਹੈ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਜਿਹੜੀ ਜ਼ਿੰਦਗੀ ਦੇ ਇਹ ਸਾਰੇ ਐਂਡ ਨੂੰ ਲੈ ਕੇ ਜਿਹੜੀਆਂ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਹੁਣ ਕਾਫੀ ਕੁਝ ਉਧਰ ਵਾਲੀ ਪੁਆਇੰਟ ਆਊਟ ਕਰ ਰਿਹਾ। ਬਿਲਕੁਲ। ਔਰ ਸਾਡੇ ਕੋਲ ਲੇਟੈਸਟ ਜਾਣਕਾਰੀ ਹੈ ਕਿ ਉਹਨਾਂ ਦੀ ਬਾਡੀ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਔਰ ਉਹਨਾਂ ਦੀ ਜਿੱਥੇ ਪਹਿਲੀ ਆਟੋਪਸੀ ਹੋਈ ਹੈ ਹੁਣ ਦੁਬਾਰਾ ਆਟੋਪਸੀ ਦੀ ਤਿਆਰੀ ਹੈ। ਸੋ ਜ਼ਾਹਰ ਹੈ ਕਿ ਜਿਹੜੀ ਕੁਛ ਨਾ ਕੁਛ ਫਾਊਲ ਪਲੇ ਉਹਨਾਂ ਨੂੰ ਨਜ਼ਰ ਆ ਰਿਹਾ। ਔਰ ਇਸ ਸਾਰੇ ਦੇ ਚਲਦੇ ਆ ਜਦੋਂ ਉਹਨਾਂ ਨੇ ਧਰਮਿੰਦਰ ਸਿੰਘ ਹੋਰਾਂ ਨੇ ਚੜਾਉਣ ਦੀ ਗੱਲ ਕੀਤੀ ਹੈ ਕਿ ਇਹ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਉਹਦੀ ਸੈਲੀਬ੍ਰੇਸ਼ਨ ਔਰ ਈਵਨ ਇੱਕ ਆਪਣੇ ਆਪ ਨੂੰ ਸਿੱਖ ਕਹਿਣ ਵਾਲੀ ਬੀਬੀ UK ਤੋਂ ਜਿਸ ਨੇ ਇਸ ਦੇ ਉੱਤੇ ਜਿਹੜਾ ਇੱਕ ਵੀਡੀਓ ਪਾਈ ਕਿ ਜੀ ਜਿਨ੍ਹਾਂ ਨੇ ਮੇਰੇ ਸਟੋਰ ਤੇ ਔਰ ਦੂਜਿਆਂ ਨੇ ਕੀਤਾ ਸੀ ਪਤਾ ਨਹੀਂ ਕਿਸ ਘਟਨਾ ਦਾ ਜ਼ਿਕਰ ਮੇਰੇ ਟੱਬਰ ਨੂੰ ਇਹ ਕਿਹਾ ਸੀ ਉਹ ਕਿਹਾ ਸੀ ਰੱਬ ਨੇ ਉਹਦਾ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਉਹਦਾ ਇੱਕ ਸ਼ਿਕਾਰ ਹੋਇਆ
ਬਾਕੀ ਵੀ ਸ਼ਿਕਾਰ ਹੋਣਗੇ। ਸੋ ਇੱਕ ਪਾਸੇ ਇਸ ਕਿਸਮ ਦਾ ਔਰ ਦੂਸਰੇ ਪਾਸੇ ਉਹ ਵੀ ਨੇ ਜਿਹੜੇ ਕਹਿੰਦੇ ਨੇ ਕਿ ਜੀ ਬਾਹਰ ਬੈਠੇ ਇੱਕ ਦੀ ਵਾਰੀ ਹੁਣ ਆਏਗੀ, ਹੁਣ ਇਹ ਤੁਸੀਂ ਕਰਕੇ ਦਿਖਾਓ, ਪ੍ਰੋਟੈਸਟ ਕਰਕੇ ਦਿਖਾਓ, ਡੈਮੋਨਸਟ੍ਰੇਸ਼ਨ। ਪਰ ਇਸ ਤੋਂ ਵੀ ਵਰਸਟ ਪਾਰਟ ਜਿਹੜੀ ਜਦੋਂ ਅਸੀਂ ਝੂਠੇ ਜਿਹੜੇ ਨੇ ਉਹ ਇਲਜ਼ਾਮ ਲਾਣੇ ਜਾਂ ਕਰੈਕਟਰ ਅਸੈਸੀਨੇਸ਼ਨ, ਜਿਵੇਂ ਅਸੀਂ ਦੇਖਦੇ ਹਾਂ ਕਿ ਹਰ ਇੱਕ ਦੇ ਤੁਰ ਜਾਣ ਬਾਅਦ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਜਿਨ੍ਹਾਂ ਨੂੰ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਇੰਡੀਅਨ ਏਜੰਸੀਆਂ ਨੇ, ਕਿਵੇਂ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ। ਹਾਲਾਂ ਉਹਨਾਂ ਦਾ ਰਿਸਪੌਂਸ ਜਿਸ ਕਿਸਮ ਦਾ ਹਿੰਦੂ ਤਵੀਆਂ ਦਾ ਜਾਂ ਉਹਨਾਂ ਦੇ ਪਹਾੜੇ ਦੇ ਟੱਟੂਆਂ ਦਾ ਜਾਂ ਓਵਰਆਲ ਵੀ ਜਿਹੜੀ ਮੈਜੋਰਿਟੀ ਕਮਿਊਨਿਟੀ ਦੀ ਜ਼ਹਿਨੀਅਤ ਹੈ ਉਹ ਇਸ ਕਿਸਮ ਦੀ ਘਟੀਆ ਜਿਹੜੀ ਹੈ ਕਾਰਗੁਜ਼ਾਰੀ ਨਾਲ ਹੀ ਜੁੜੀ ਹੋਈ ਹੈ। ਪਰ ਮੈਂ ਸਮਝਦਾ ਵੀ ਇਸ ਗੱਲ ਦੇ ਉੱਤੇ ਕਿ ਭਾਈ ਉਹਨਾਂ ਨੇ ਇਹੀ ਕੁਛ ਜੂਨ 84 ਜਿਵੇਂ ਧਰਮ ਸਿੰਘ ਹੋਰਾਂ ਨੇ ਪੁੱਛਿਆ ਵੀ ਪਹਿਲੇ ਪੀਰੀਅਡ 'ਚ ਕਿ ਇਹੀ ਕੁਛ ਇਹਨਾਂ ਨੇ ਉਦੋਂ ਕੀਤਾ ਸੀ। ਉਦੋਂ ਵੀ ਇੱਕ ਦੂਜੇ ਨੂੰ ਵਧਾਈਆਂ ਵੀ ਦਿੱਤੀਆਂ ਔਰ ਅੰਮ੍ਰਿਤਸਰ ਦੇ ਹਵਾਲੇ ਨਾਲ ਤਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਦੇ ਅੰਮ੍ਰਿਤਸਰ ਸ਼ਹਿਰ ਦੇ ਵੱਡੀ ਗਿਣਤੀ 'ਚ ਹਿੰਦੂਆਂ ਨੇ ਫੌਜੀਆਂ ਨੂੰ ਗਰਮ ਪੂੜੀਆਂ, ਛੋਲੇ ਔਰ ਦੂਸਰੀਆਂ ਸਹੂਲਤਾਂ ਔਰ ਦੂਸਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਿਆ ਕੇ ਪ੍ਰੋਵਾਈਡ ਕੀਤੀਆਂ ਔਰ ਉਹ ਸਾਰਾ ਦਿਨ ਉਹਨਾਂ ਦਾ ਵਧਾਈਆਂ ਦਾ ਸਿਲਸਿਲਾ ਜਾਰੀ ਰਿਹਾ ਔਰ ਇਹੀ ਸਾਰੇ ਪਾਸੇ ਰਿਹਾ। ਨਵੰਬਰ 84 ਵੇਲੇ ਵੀ ਅਸੀਂ ਦੇਖਿਆ ਕਿ ਕੋਈ ਆਵਾਜ਼ ਐਵੇਂ ਕਹਿਣ ਨੂੰ ਕਹੀ ਜਾਓ ਜੀ ਗੁਆਂਢੀਆਂ ਨੇ ਬਚਾ ਦਿੱਤਾ, ਦੂਜਾ ਰਾਦਰ ਇੱਕ ਸੈਲੀਬ੍ਰੇਸ਼ਨ ਸੀ ਔਰ ਹਰ ਇੱਕ ਨੇ ਇਹੀ ਕਿਹਾ ਵੀ ਨਹੀਂ ਇਹ ਸਿੱਖ ਬੜੇ ਜਿਹੜੇ ਨੇ ਇਹ ਸਮਝਦੇ ਸੀ ਵੀ ਅਸੀਂ ਇਤਿਹਾਸ ਰਚਣ ਵਾਲੇ ਹਾਂ, ਇਹਨਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਸੋ ਇਹ ਇਹਨਾਂ ਦਾ ਦੇਖੋ, ਜਦੋਂ ਅਸੀਂ ਸ਼ਿਵਲਰੀ ਦੀ ਗੱਲ ਕਰਦੇ ਹਾਂ, ਸ਼ਿਵਲਰੀ ਬਹਾਦਰੀ ਨੂੰ ਕਹਿੰਦੇ ਨੇ। ਹੁਣ ਬੇਸ਼ੱਕ ਗ੍ਰੀਕਸ ਦੀ ਹਿਸਟਰੀ ਦੇ ਵਿੱਚ ਜਾਂ ਜੇ ਹੁਣ ਤੁਸੀਂ ਅਲੈਗਜ਼ੈਂਡਰ ਦਾ ਜਾਂ ਸਿਕੰਦਰ ਦਾ ਦੁਨੀਆ ਫਤਿਹ ਕਰਨ ਦਾ ਡ੍ਰੀਮ ਵੀ ਦੇਖੋ, ਬੇਸ਼ੱਕ ਉਹਦੇ ਨਾਲ ਅਸੀਂ ਇਖਤਲਾਫਾਤ ਕਰ ਸਕਦੇ ਹਾਂ। ਜਿਹੜਾ ਉਹਨੂੰ ਅਖੀਰ 'ਚ ਜਦੋਂ ਉਹਨੇ ਕਿਹਾ ਕਿ ਮੇਰੀਆਂ ਬਾਹਾਂ ਮੇਰੇ ਕਫਨ 'ਚੋਂ ਬਾਹਰ ਕੱਢ ਦਿਓ, ਮੇਰੇ ਹੱਥ ਔਰ ਮੇਰਾ ਸਾਰਾ ਖਜ਼ਾਨਾ ਵੀ ਨਾਲ ਰੱਖੋ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਅੱਧੀ ਦੁਨੀਆ ਫਤਿਹ ਕਰਨ ਵਾਲਾ ਸਿਕੰਦਰ ਖਾਲੀ ਹੱਥ ਗਿਆ। ਲੇਕਿਨ ਜੇ ਤੁਸੀਂ ਈਵਨ ਇਹ ਲਗਭਗ 2500 ਸਾਲ ਪਹਿਲਾਂ ਦਾ ਵਾਕਿਆ ਜਦੋਂ ਸਿਕੰਦਰ ਔਰ ਪੋਰਸ ਜਿਹੜਾ ਪੰਜਾਬ ਦੇ ਲਹਿੰਦੇ ਪੰਜਾਬ ਦਾ ਜਿਹੜਾ ਏਰੀਆ ਉਸ ਦਾ ਉਹ ਬਾਦਸ਼ਾਹ ਸੀ, ਉਹਨਾਂ ਦੀ ਜੰਗ ਹੁੰਦੀ ਹੈ ਔਰ ਪੋਰਸ ਦੀ ਫੌਜ ਹਾਰਦੀ ਹੈ, ਪੋਰਸ ਨੂੰ ਕੈਦੀ ਬਣਾ ਲਿਆ ਜਾਂਦਾ ਔਰ ਉਹ ਜਦੋਂ ਉਹਨੂੰ ਪੁੱਛਦਾ ਹੈ ਕਿ ਵੀ ਤੂੰ ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਏ, ਤਾਂ ਉਹਨੇ ਕਿਹਾ ਵੀ ਜਿਵੇਂ ਇੱਕ ਬਹਾਦਰ ਰਾਜਾ ਇੱਕ ਬਹਾਦਰ ਰਾਜੇ ਦੇ ਨਾਲ ਕਰਦਾ ਔਰ ਉਹਨੇ ਤਾਂ ਚਲੋ ਆਪਣੀ ਜਿਹੜੀ ਸ਼ਿਵਲਰੀ ਔਰ ਆਪਣੀ ਗੈਰਤ ਦਿਖਾਈ ਲੇਕਿਨ ਦੁਸ਼ਮਣ ਦੇ ਐਂਗਲ ਤੋਂ ਦੇਖੋ ਕਿ ਸਿਕੰਦਰ ਨੇ ਨਾ ਸਿਰਫ ਉਹਦਾ ਰਾਜ ਉਹਨੂੰ ਵਾਪਸ ਕੀਤਾ ਜੋ ਵੀ ਕਹਾਣੀ ਚੱਲਦੀ ਹੈ, ਬਲਕਿ ਉਹਨੂੰ ਇੱਜ਼ਤ ਮਾਣ ਦੇ ਨਾਲ ਵਿਦਾ ਕੀਤਾ ਕਿ ਇਹ ਹੈ। ਸੋ ਇਹ ਹੈ ਜਦੋਂ ਅਸੀਂ ਸ਼ਿਵਲਰੀ ਦੀ ਗੱਲ ਕਰਦੇ ਹਾਂ। ਹੁਣ ਇਸੇ ਤਰ੍ਹਾਂ ਬੇਸ਼ੱਕ ਅਸੀਂ ਜਦੋਂ ਮੁਗਲਾਂ ਦੇ ਜ਼ੁਲਮਾਂ ਦੀ ਗੱਲ ਕਰਦੇ ਹਾਂ ਜਾਂ ਅਫਗਾਨਾਂ ਦੇ ਹਮਲਿਆਂ ਦੀ ਗੱਲ ਕਰਦੇ ਹਾਂ, ਹੁਣ ਜੇ 18ਵੀਂ ਸਦੀ ਦੇ ਇਤਿਹਾਸ 'ਚ ਅਸੀਂ ਸਿੱਖ ਕਰੈਕਟਰ ਨੂੰ ਦੇਖਣਾ, ਸਾਨੂੰ ਕੋਈ ਬਹੁਤਾ ਸਿੱਖ ਇਤਿਹਾਸਕਾਰ ਨਜ਼ਰ ਨਹੀਂ ਆਉਂਦਾ। ਉਹ ਤਾਂ 19ਵੀਂ ਸਦੀ 'ਚ ਜਾ ਕੇ ਆਉਂਦੇ ਨੇ ਭਾਈ ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਉਹ ਕਾਜ਼ੀ ਨੂਰ ਮੁਹੰਮਦ ਜਿਹੜਾ ਅਬਦਾਲੀ ਦੇ ਨਾਲ ਆਇਆ, ਉਹ ਬੇਸ਼ੱਕ ਕਿਉਂਕਿ ਉਹਦਾ ਆਪਣੇ ਬਾਦਸ਼ਾਹ ਦੇ ਨਾਲ ਵਫਾਦਾਰੀ ਹੈ, ਉਹ ਸਿੱਖਾਂ ਨੂੰ ਸੱਗ ਕਹਿੰਦਾ ਕੁੱਤੇ। ਲੇਕਿਨ ਜੇ ਬਹਾਦਰੀ ਦੇ ਕੋਈ ਕਿੱਸੇ ਅਸੀਂ ਅੱਜ ਵੀ ਉਹਨਾਂ ਦੇ ਸਿੱਖਾਂ ਦੇ ਅਖਲਾਕ ਦੇ ਔਰ ਉਹਨਾਂ ਦੀ ਜੁਰਤ ਦੇ ਬਿਆਨਦੇ ਹੈ, ਸਾਡੇ ਢਾਡੀ ਵੀ ਬਿਆਨਦੇ ਨੇ, ਤਾਂ ਉਹਦਾ ਸੋਰਸ ਉਹੀ ਹੈ ਕਿ ਕਾਜ਼ੀ ਨੂਰ ਮੁਹੰਮਦ ਪਰਸ਼ੀਅਨ ਜੋ ਨੇ ਕਿਹਾ, ਉਹਨੇ ਕਿਹਾ ਨਹੀਂ ਇਹ ਸਿੱਖਾਂ ਵਰਗੀ ਕੌਮ ਜਦ ਅਸੀਂ ਦੇਖਣਾ ਹੈ ਤਲਵਾਰਬਾਜ਼ੀ ਕਿਹਨੂੰ ਕਹਿੰਦੇ ਨੇ, ਆ ਕੇ ਜ਼ਰਾ ਸਿੱਖਾਂ ਦੇ ਸਾਹਮਣੇ ਮੈਦਾਨ ਦੇ ਵਿੱਚ ਦੇਖੋ ਇਖਲਾਕ ਕਿਹਨੂੰ ਕਹਿੰਦੇ ਨੇ। ਦੁਸ਼ਮਣ ਦੀ ਔਰਤ ਵੱਲ ਵੀ ਕਦੇ ਨਜ਼ਰ ਨਹੀਂ ਚੁੱਕਦੇ ਹੈ ਔਰ ਜੇ ਦੁਸ਼ਮਣ ਦੀਆਂ ਔਰਤਾਂ ਇਹਨਾਂ ਦੇ ਕੈਦ 'ਚ ਗ੍ਰਿਫਤ 'ਚ ਆ ਜਾਣ ਤੇ ਉਹਨਾਂ ਨੂੰ ਵੀ ਆਨਰ ਕਰਕੇ ਜਿਹੜਾ ਹੈ ਉਹ ਵਾਪਸ ਖੈਮੇ ਦੇ ਵਿੱਚ ਪਹੁੰਚਾਉਂਦੇ ਨੇ। ਹੁਣ ਇਹ ਹੈ ਬਹਾਦਰੀ, ਕਿਉਂਕਿ ਉਹਨਾਂ ਦਾ ਵੀ ਇੱਕ ਆਪਣਾ ਬਹਾਦਰੀ ਦਾ ਕਰੈਕਟਰ ਹੈ ਔਰ ਸਿੱਖਾਂ ਦੇ ਮਾਮਲੇ 'ਚ ਤਾਂ ਮੈਂ ਸਮਝਦਾ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਜਿਸ ਨੇ ਬੜੇ ਛੋਟੇ ਟਾਈਮ ਦੇ ਵਿੱਚ ਲਗਭਗ 18-19 ਸਾਲ ਤੋਂ ਆਪਣੀ ਉਮਰ ਲਾਹੌਰ ਕੰਕਰ ਕਰਨ ਤੋਂ ਬਾਅਦ ਕਿ ਜਿੱਥੇ ਵੀ ਮੁਲਤਾਨ ਜਾਂ ਲੱਦਾਖ ਜਾਂ ਪੇਸ਼ਾਵਰ ਤੱਕ ਫਤਿਹ ਕੀਤੀ, ਉਹਨੇ ਹਰ ਇੱਕ ਜਿਹਦਾ ਇਲਾਕਾ ਫਤਿਹ ਕੀਤਾ ਉਹਨੂੰ ਕਿਸੇ ਦੀ ਪਰਸੀਕਿਊਸ਼ਨ ਨਹੀਂ ਕੀਤੀ, ਕਿਸੇ ਨੂੰ ਡਿਸਆਨਰ ਨਹੀਂ ਕੀਤਾ, ਹਰ ਇੱਕ ਨੂੰ ਬਣਦੀ ਜਗੀਰ ਦਿੱਤੀ ਤਾਂ ਕਿ ਉਹ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਇੱਜ਼ਤ ਮਾਣ ਦੇ ਨਾਲ ਗੁਜ਼ਾਰ ਸਕੇ। ਸੋ ਇਹ ਸ਼ਿਵਲਰੀ ਹੁੰਦੀ ਹੈ ਜਿਹਨੂੰ ਤੁਸੀਂ ਬਹਾਦਰੀ ਦਾ, ਲੇਕਿਨ ਬਹਾਦਰੀ ਦਾ ਗੁਣ ਉਹੀ ਰੱਖਦਾ ਜਿਹੜਾ ਖੁਦ ਬਹਾਦਰ ਹੁੰਦਾ। ਜਿਹੜੇ ਕਾਵਰਡ ਹੁੰਦੇ ਨੇ, ਡਰਪੋਕ ਹੁੰਦੇ ਨੇ,
ਸਾਜ਼ਿਸ਼ਾਂ ਕਰਨ ਵਾਲੇ ਹੁੰਦੇ ਨੇ, ਔਰ ਜਿਸ ਕਿਸਮ ਦਾ ਹਿੰਦੂਤਵੀ ਕਿਰਦਾਰ ਜਾਂ ਬ੍ਰਾਹਮਣਵਾਦੀਆਂ ਦਾ ਤੁਸੀਂ ਕੁੱਲ ਮਿਲਾ ਕੇ ਦੇਖੋ, ਜੇ ਪਿੱਠ ਛੁਰਾ ਹੁਣ ਜੇ ਸਿੱਖ ਕਰੈਕਟਰ ਚਾਹੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਾਂ ਉਸ ਤੋਂ ਪਹਿਲਾਂ 6ਵੇਂ ਪਾਤਸ਼ਾਹ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਭਾਈ ਜਿਹੜਾ ਵਾਰ ਹੈ ਉਹ ਪਿੱਠ ਤੇ ਨਹੀਂ ਕਰਨਾ, ਕਿਸੇ ਦੇ ਭੱਜੇ ਜਾਂਦੇ ਦੁਸ਼ਮਣ ਤੇ ਵਾਰ ਨਹੀਂ ਕਰਨਾ, ਔਰਤ ਦੇ ਉੱਤੇ ਵਾਰ ਨਹੀਂ ਕਰਨਾ। ਔਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੇ 4 ਜੰਗਾਂ ਆਪਣੇ ਜੀਵਨ 'ਚ ਲੜਦੇ ਨੇ ਤੇ ਉਸ ਤੋਂ ਜੰਗ ਜਦੋਂ ਖਤਮ ਹੋ ਜਾਂਦੀ ਹੈ, ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਜਿਹੜੇ ਮੁਸਲਮਾਨ, ਜ਼ਾਹਰ ਹੈ ਕਿ ਲਾਹੌਰ ਦੀ ਫੌਜ ਹੋਏ ਜਾਂ ਜਲੰਧਰ ਦੇ ਸੂਬੇਦਾਰ ਦੀ ਹੋਏ, ਮੁਸਲਮਾਨ ਫੌਜੀ ਸਨ, ਉਹਨਾਂ ਦੇ ਜਿਹੜੇ ਮ੍ਰਿਤਕ ਸਰੀਰ ਨੇ ਉਹਨਾਂ ਨੂੰ ਇਕੱਠੇ ਕਰਕੇ ਬਰਾਬਰ ਉਹਨਾਂ ਦੀਆਂ ਕਬਰਾਂ 'ਚ ਉਹਨਾਂ ਨੂੰ ਦਫਨਾਇਆ ਜਾਣਾ, ਔਰ ਉਹ ਸੱਦ ਕੇ ਜਿਹੜਾ ਧਾਰਮਿਕ ਵਿਅਕਤੀ ਹੈ, ਮੁੱਲਾ ਜਾਂ ਜਿਹੜਾ ਵੀ, ਉਸ ਨੂੰ, ਤਾਂ ਕਿ ਇਹਨੂੰ ਡਿਗਨਿਟੀ ਇਨ ਡੈਥ। ਸੋ ਇਹ ਜਿਹੜੀ ਪਰੰਪਰਾ ਐਸਟੈਬਲਿਸ਼ ਕੀਤੀ 6ਵੇਂ ਪਾਤਸ਼ਾਹ ਨੇ ਕਿ ਭਾਈ ਅੱਜ ਜਦੋਂ ਅਸੀਂ ਜਨੀਵਾ ਕਨਵੈਨਸ਼ਨ ਜਾਂ ਪ੍ਰੋਟੋਕੋਲ ਜਾਂ ਦੂਜੇ ਦੀ ਗੱਲ ਕਰਦੇ ਹਾਂ ਕਿ ਕਿਸੇ ਦੀ ਡੈੱਡ ਬਾਡੀ ਨੂੰ ਜਿਹਨੂੰ ਤੁਸੀਂ ਜਿੱਤਿਆ ਤੁਸੀਂ ਐਜ਼ ਏ ਟਰਾਫੀ ਨਹੀਂ ਇਸਤੇਮਾਲ ਕਰ ਸਕਦੇ, ਉਹਦਾ ਪਬਲਿਕ ਡਿਸਪਲੇ ਨਹੀਂ ਕਰ ਸਕਦੇ। ਇਹ ਉਹਨਾਂ ਵੈਲਿਊ, ਇਹ 4 ਸਦੀਆਂ ਪਹਿਲਾਂ ਗੁਰੂ ਸਾਹਿਬ ਨੇ ਐਸਟੈਬਲਿਸ਼ ਕੀਤੀਆਂ ਵੈਲਿਊਜ਼, ਲੇਕਿਨ ਇਸ ਦੇ ਉਲਟ ਤੁਸੀਂ ਇਹਨਾਂ ਦਾ ਜੇ ਕਿਰਦਾਰ ਦੇਖਣਾ ਹੋਏ ਤੇ ਫਿਰ ਈਵਨ ਆ ਜੂਨ 84 ਦੇ ਵੇਲੇ ਜਿਸ ਕਿਸਮ ਦਾ ਹੁਣ, ਜਿਵੇਂ ਉਹਨਾਂ ਨੇ ਜਨਰਲ ਸੁਬੇਗ ਸਿੰਘ, ਕਿਉਂਕਿ ਉਹਨਾਂ ਦੀ ਸ਼ਹਾਦਤ ਅਕਾਲ ਤਖਤ ਸਾਹਿਬ ਦੀ ਜਿਹੜੀ ਗਰਾਊਂਡ ਫਲੋਰ ਦੇ ਉੱਤੇ ਹੁੰਦੀ, ਜਿਹਨੂੰ ਇਹ ਤਹਿਖਾਨਾ ਕਹਿੰਦੇ ਨੇ, ਕਿਵੇਂ ਰੱਸੀਆਂ ਨਾਲ ਬੰਨ੍ਹ ਕੇ ਔਰ ਉਹਨਾਂ ਨੂੰ ਘੜੀਸ ਕੇ ਜਿਹੜਾ ਉਹਨਾਂ ਦੀ ਡੈੱਡ ਬਾਡੀ ਲਿਆਂਦੀ ਗਈ ਔਰ ਉਸ ਦੇ ਉੱਤੇ ਜਿਹੜਾ ਉਸ ਨੂੰ ਅਪਮਾਨਿਤ ਕੀਤਾ ਗਿਆ। ਇਸ ਗੱਲ ਦੀਆਂ ਕਿੰਨਾ ਹੀ ਉਹਨਾਂ ਦੀ ਈਵਨ ਉਹ ਪਿਕਚਰਸ ਵੀ ਸਾਹਮਣੇ ਨੇ ਵੀ ਕਿਸ ਕਿਸਮ ਦਾ ਜਿਹੜਾ ਵਰਤਾਰਾ ਕੀਤਾ ਗਿਆ। ਔਰ ਇਹੀ ਹਾਲ ਅਸੀਂ ਅਦਰਵਾਈਜ਼ ਇਹਨਾਂ ਦੇ ਕਰੈਕਟਰ ਦਾ ਦੇਖਦੇ ਹਾਂ। ਸੋ ਜੇ ਭਾਈ ਧਰਮਿੰਦਰ ਸਿੰਘ ਜੀ, ਇਹ ਤੁਸੀਂ ਇਹਨਾਂ ਦੇ ਚੜਾਣ ਜਾਂ ਦੂਜੇ ਤੋਂ ਦੇਖ, ਇਹਨਾਂ ਨੇ ਆਪਣਾ ਕਿਰਦਾਰ ਨਿਭਾਉਂਦੇ ਰਹਿਣਾ। ਜੋ ਜੇ ਕੁੱਤੇ ਦੀ ਖਸਲਤ ਭੌਂਕਣਾ ਤੇ ਉਹਨੇ ਭੌਂਕਣਾ ਹੀ ਹੈ, ਔਰ ਜੇ ਸ਼ੇਰ ਦੀ ਖਸਲਤ ਜਿਹੜੀ ਹੈ ਉਹ ਉਸ ਦੀ ਭਬਕਾਰ ਹੈ ਔਰ ਉਸ ਦੇ ਆਪਣੇ ਗੁਣ ਨੇ। ਕਦੇ ਵੀ ਜਿਵੇਂ ਇਹ ਹੁੰਦਾ ਹੈ ਕਿ ਭਾਈ ਜੇ ਜਿਹੜਾ ਚੋਰ ਹੈ ਉਹ ਚੋਰੀ ਕਰਨੋਂ ਨਹੀਂ ਹਟਦਾ ਤੇ ਜਿਹੜਾ ਚੌਂਕੀਦਾਰ ਹੈ ਉਹ ਹੌਕਾ ਦੇਣੋਂ ਕਿਉਂ ਹਟ ਜਾਏ, ਨਹੀਂ। ਜੇ ਤੁਸੀਂ ਉਸ ਕਿਰਦਾਰ ਦੀ ਗੱਲ ਕਰਦੇ ਹੋ, ਔਰ ਅੱਜ ਜਦੋਂ ਅਸੀਂ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ 417ਵਾਂ ਸ਼ਹੀਦੀ ਦਿਨ ਮਨਾ ਰਹੇ, ਤੇ ਜੇ ਤੁਸੀਂ ਦੇਖੋ ਵੀ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ ਤਾਂ ਸਾਡੀਆਂ ਮਨ ਦੀਆਂ ਅੱਖਾਂ ਦੇ ਸਾਹਮਣੇ ਤੱਤੀ ਤਵੀ, ਉਸ ਤੇ ਬੈਠੇ ਸ਼ਾਂਤਚਿਤ ਗੁਰੂ ਅਰਜਨ ਸਾਹਿਬ, ਤੇਰਾ ਕੀਆ ਮਿੱਠਾ ਲਾਗੇ, ਉਹਨਾਂ ਦੇ ਸਿਰ ਦੇ ਉੱਤੇ ਪੈ ਰਹੀ ਰੇਤ, ਜਾਂ ਗਰਮ ਵੱਡੇ ਉਸ ਦੇਗਵਾਰੇ ਦੇ ਵਿੱਚ, ਕੌਲਡਰੋਨ ਦੇ ਵਿੱਚ ਉਬਾਲੇ ਜਾਂਦੇ। ਹੁਣ ਉੱਪਰ ਵੀ ਅੱਗ ਹੈ ਜਿਹੜੀ ਰੇਤ ਦੇ ਰੂਪ ਚ ਪੈ ਰਹੀ ਹੈ, ਥੱਲੇ ਵੀ ਅੱਗ ਹੈ, ਤੇ ਸਿੱਖ ਕਿਵੇਂ ਯਾਦ ਕਰਦੇ ਨੇ 5ਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਨੂੰ ਛਬੀਲ ਲਾ ਕੇ, ਬਿਲਕੁਲ, ਉਹ ਵੀ ਮਿੱਠੇ ਪਾਣੀ ਦੀ। ਇਹ ਜਵਾਬ। ਹੁਣ ਜੇ ਉਹੀ ਨਫ਼ਰਤ ਦੀ ਗੱਲ ਹੁੰਦੀ ਤੇ ਫਿਰ ਨਫ਼ਰਤ ਦੀ ਅੱਗ 'ਚ ਤਾਂ ਤੁਸੀਂ ਸੜਦੇ ਰਹੋ, ਸਦਾ ਸੜਦੇ ਰਹੋ, ਤਾਂ ਕਦੇ ਨਾ ਬੁਝਣ ਵਾਲੀ ਅੱਗ ਹੁੰਦੀ ਹੈ। ਪਰ ਤੁਸੀਂ ਇਹੀ ਨਹੀਂ ਕਿ ਵੀ ਨਫ਼ਰਤ ਦੀ ਅੱਗ ਨੂੰ ਪਰਉਪਕਾਰ ਜਾਂ ਭਲੇ ਦੇ ਨਾਲ, ਕਿਉਂਕਿ ਜਦੋਂ ਗੁਰੂ ਅਰਜਨ ਸਾਹਿਬ ਨੇ ਵੀ ਜਿਹੜਾ ਸਾਈਂ ਮੀਆਂ ਮੀਰ, ਜਿਹੜੇ ਜਿਨ੍ਹਾਂ ਨੂੰ ਕਦੇ ਗੁਰੂ ਅਰਜਨ ਸਾਹਿਬ ਪਾਲਕੀ ਭੇਜ ਕੇ ਲਾਹੌਰ ਤੋਂ ਅੰਮ੍ਰਿਤਸਰ ਇਨਵਾਈਟ ਕਰਦੇ ਨੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਲਈ, ਔਰ ਉਹੀ ਟੈਸਟੀਮਨੀ ਨੇ ਸਾਈਂ ਮੀਆਂ ਮੀਰ ਅਖੀਰਲੇ ਉਹਨਾਂ ਪਲਾਂ ਦੀ, ਜਦੋਂ ਚੰਦੂ ਦੀ ਲਾਲ ਹਵੇਲੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੂੰ ਟਾਰਚਰ ਕੀਤਾ ਜਾ ਰਿਹਾ 3 ਦਿਨ ਲਗਾਤਾਰਤਾ ਦੇ ਨਾਲ, ਉਹਨਾਂ ਦੇ ਗ੍ਰਿਫਤਾਰੀ ਤੋਂ ਬਾਅਦ ਭੁੱਖੇ ਰੱਖਿਆ ਗਿਆ, ਫਿਰ ਇੱਕ ਦਿਨ ਜਿਹੜਾ ਉਹ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ, ਰੇਤ ਪਾਈ ਗਈ, ਅਗਲੇ ਦਿਨ ਜਿਹੜਾ ਉਹ ਦੇਗ ਚੋਂ ਬਾਲਿਆ ਗਿਆ, ਔਰ ਫਿਰ ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ, ਫਿਰ ਉਹਨਾਂ ਦੇ ਪਵਿੱਤਰ ਸਰੀਰ ਨੂੰ ਦਰਿਆ ਰਾਵੀ ਦੇ ਵਿੱਚ ਜਿਹੜਾ ਉਹ ਰੋੜ ਦਿੱਤਾ ਗਿਆ। ਲੇਕਿਨ ਜਿਹੜੀ ਸਟੇਟ ਆਫ ਮਾਈਂਡ ਹੈ ਗੁਰੂ ਅਰਜਨ ਸਾਹਿਬ ਦੀ ਤਾਂ ਹੈ ਹੀ ਸੀ, ਔਰ ਉਸ ਨੂੰ ਜਦੋਂ ਮੈਂ ਅਕਸਰ ਪ੍ਰਿੰਸੀਪਲ ਗੰਗਾ ਸਿੰਘ ਦੀਆਂ ਇਹ ਲਾਈਨਾਂ ਦੁਹਰਾਉਂਦਾ ਕਿ ਜਦੋਂ ਉਹ ਕੋਲ ਨੇ ਸਾਈਂ ਮੀਆਂ ਮੀਰ ਗੁੱਸੇ 'ਚ ਨੇ, ਰੋਹ 'ਚ ਨੇ, ਵਿਰਾਗ 'ਚ ਨੇ, ਔਰ ਗੁਰੂ ਅਰਜਨ ਸਾਹਿਬ ਜਿਹੜਾ ਉਹਨਾਂ ਦਾ ਉਹ ਡਾਇਲੋਗ ਹੈ ਅਖੀਰਲੇ ਪੀਰੀਅਡ ਦਾ, ਉਸ 'ਚ ਉਹ ਕਹਿੰਦੇ ਨੇ ਕਿ ਵੀ ਪ੍ਰਿੰਸੀਪਲ ਗੰਗਾ ਸਿੰਘ ਕੇ ਚਾਰ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ ਸਾਈਂ ਮਈਆਂ ਮੀਰ ਡਿੱਠਾ,
ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ ਰੋਏ ਤੇ ਤਾਂ ਹੀ ਮਾਰਦਾ। ਸੁਣ ਕਿਹਾ ਸਤਗੁਰ ਮੀਆਂ छोड़ो प्रीति चाम से, क्या हुआ तन जल रहा, हम शांत हैं हरि नाम से। ਹੁਣ ਇਹ ਜਿਹੜੇ ਰੂਹਾਨੀ ਸ਼ਖਸੀਅਤਾਂ ਨੇ, ਰੱਬੀ ਸ਼ਖਸੀਅਤਾਂ ਨੇ, ਜਿਨ੍ਹਾਂ ਦੇ ਸਵਾਲ ਜਵਾਬ, ਜਿਨ੍ਹਾਂ ਦੇ ਸਾਈਨ, ਜਿਨ੍ਹਾਂ ਦੇ ਹਿੰਦਸੇ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਨੇ, ਇਹ ਉਸ ਲੈਵਲ ਦੀ ਗੱਲ ਹੁੰਦੀ ਹੈ, ਬਹੁਤ ਵਾਰ ਆਮ ਲੋਕਾਂ ਦੀ ਸਮਝ ਤੋਂ ਪਰੇ ਹੁੰਦੀ ਹੈ। ਔਰ ਐਸਾ ਸਾਡੇ ਇਤਿਹਾਸ ਦਾ ਇੱਕ ਵਾਕਿਆ ਹੈ ਕਿ ਜਿਹਦੇ 'ਚ ਜਦੋਂ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੀ ਸੁਖਮਣੀ ਹਰ ਇੱਕ ਨੂੰ ਸੁੱਖ ਦੇਣ ਵਾਲੀ ਹੈ, ਅੱਜ ਵੀ ਤੁਸੀਂ ਸੁਖਮਣੀ ਦਾ ਜਾਪ ਪੜ੍ਹਦੇ ਹੋ, ਪਾਠ ਕਰਦੇ ਹੋ, ਅੰਦਰ ਠੰਡਾ ਹੁੰਦਾ। ਔਰ ਉਹਦੇ 'ਚ ਇੱਕ ਅਸ਼ਟਪਦੀ ਦੇ ਵਿੱਚ ਜਿਹੜਾ ਹੈ ਉਸ ਦਾ ਇੱਕ ਪਦ ਹੈ ਕਿ ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਔਰ ਇਸ ਦੇ ਉੱਤੇ ਸਾਈਂ ਮੀਆਂ ਮੀਰ ਨੇ ਕਦੇ ਪੁੱਛਿਆ ਸੀ ਕਿ ਇਸ ਪਾਤਸ਼ਾਹ ਇਸ ਕਿਸਮ ਦਾ ਕੋਈ ਹੈ ਵਰਤਾਰਾ ਸੱਚਮੁੱਚ, ਜਿੱਥੇ ਹਰਖ ਤੇ ਸੋਗ, ਆਨੰਦ ਤੇ ਵਿਯੋਗ, ਸੋਨਾ ਤੇ ਮਿੱਟੀ, ਇਹ ਸਾਰੇ ਨੂੰ ਅੰਮ੍ਰਿਤ ਤੇ ਜ਼ਹਿਰ, ਮਾਨ ਤੇ ਅਪਮਾਨ, ਰਾਜਾ ਤੇ ਰੰਕ, ਉਸ ਦੇ ਵਿੱਚ ਜਿਹੜੀ ਆ ਉਹ ਸਮਤਾ ਹੋਏ, ਬਰਾਬਰੀ ਦੇਖਣ ਵਾਲਾ ਹੋਏ। ਔਰ ਗੁਰੂ ਸਾਹਿਬ ਨੇ ਕਿਹਾ ਵੀ ਜਿਹੜੀ ਮੁਕਤੀ ਦੀ ਗੱਲ ਹੈ, ਮਰਨ ਤੋਂ ਬਾਅਦ ਦੀ ਮੁਕਤੀ ਨਾਲ ਅਸੀਂ ਯਕੀਨ ਨਹੀਂ ਰੱਖਦੇ। ਉਹ ਇਨਸਾਨ ਜਿਹੜਾ ਜੀਵਨ ਮੁਕਤ ਹੈ, ਕਿ ਜਿਹੜਾ ਇਹਨਾਂ ਸਾਰਿਆਂ ਚੋਂ ਗੁਜ਼ਰ ਕੇ ਵੀ ਜਿਹੜਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਨੌਵੇਂ ਪਾਤਸ਼ਾਹ, ਸੁਖ ਸਨੇ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਜਾਣ। ਹੁਣ ਪਰਖ ਉਹੀ ਚੱਲ ਰਹੀ ਹੈ, ਉਹਨੂੰ ਆਪਣੇ ਸਿੱਖਾਂ ਨੂੰ ਦੱਸਣ ਦੇ ਲਈ, ਕੁੱਲ ਦੁਨੀਆ ਨੂੰ ਦੱਸਣ ਦੇ ਲਈ ਗੁਰੂ ਸਾਹਿਬਾਨ ਆਪਣੇ ਤੇ ਲੈ ਰਹੇ ਨੇ। ਔਰ ਇਹ ਦੱਸਦੇ ਨੇ ਕਿ ਭਾਈ ਜੇ ਇਹੋ ਜਿਹੀ ਸਟੇਜ ਵੀ ਆ ਜਾਏ ਤੇ ਤਨ ਕਦੇ, ਉਹਨਾਂ ਦੇ ਹੀ ਪਿਤਾ ਗੁਰੂ ਰਾਮਦਾਸ ਜੀ ਨੇ ਬਾਣੀ ਦੇ ਵਿੱਚ ਇਹ ਫਰਮਾਇਆ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿਜ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਕਿ ਆਪਣਾ ਤਨ ਤੇ ਮਨ, ਹੁਣ ਮਨ ਨੂੰ ਅੱਗ 'ਚ ਸਾੜਨਾ ਤੇ ਉਹ ਨਿਰੰਕਾਰ ਜਾਣਦਾ ਕਿਹਦੇ ਮਨ 'ਚੋਂ ਵਿਕਾਰ ਸੜੇ ਨੇ, ਲੇਕਿਨ ਤਨ ਨੂੰ ਸੜਦਾ ਤੇ ਅਸੀਂ ਦੇਖ ਰਹੇ, ਤਨ ਨੂੰ ਸੜਦਾ ਤੇ ਸਾਈਂ ਮੀਆਂ ਮੀਰ ਦੇਖ ਰਹੇ ਨੇ। ਔਰ ਉਹ ਦੇਖ ਰਹੇ ਨੇ ਕਿ ਭਾਈ ਕਿੱਥੇ ਹਰਮੰਦਰ ਦੇ ਉਸ ਪਵਿੱਤਰ ਸਰੋਵਰ ਦੀ ਠੰਡਕ ਤੇ ਕਿੱਥੇ ਇਹ ਤੱਤੀ ਤਵੀ ਔਰ ਰੇਤ ਔਰ ਉਬਲਦਾ ਪਾਣੀ, ਲੇਕਿਨ ਉਸ ਦੇ ਉੱਤੇ ਚੌਂਕੜਾ ਮਾਰ ਕੇ ਬੈਠੇ ਗੁਰੂ ਅਰਜਨ ਸਾਹਿਬ ਯਾਦ ਦਹਾਨੀ ਕਰਵਾ ਰਹੇ ਨੇ ਕਿ ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਹੁਣ ਇੱਥੋਂ ਅਸੀਂ ਜਦੋਂ ਸ਼ਹਾਦਤ ਦੀ ਗੱਲ ਕਰਦੇ ਹਾਂ ਤਾਂ ਇਹ ਸਾਰੇ 417 ਵਰ੍ਹਿਆਂ ਦੇ ਸਫ਼ਰ ਨੂੰ 1606 ਈਸਵੀ ਜਿਹੜਾ ਕਿ 16 ਜੂਨ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਬਣਦਾ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਔਰ ਇਹ ਪਹਿਲੇ ਸ਼ਹੀਦ ਗੁਰੂ ਨੇ। ਔਰ ਗੁਰੂ ਅਰਜਨ ਸਾਹਿਬ ਲਗਭਗ 18 ਸਾਲ ਦੀ ਉਮਰ 'ਚ ਗੁਰਗੱਦੀ ਤੇ ਬੈਠਦੇ ਨੇ, ਲਗਭਗ 42 ਸਾਲ ਦੀ ਉਮਰ 'ਚ ਜੋਤੀ ਜੋਤ ਸਮਾਉਂਦੇ ਨੇ। ਔਰ ਇਸ ਸਾਰੇ ਪੀਰੀਅਡ 'ਚ ਬਹੁਤ ਵਾਰ ਕਿਉਂਕਿ ਸ਼ਹਾਦਤ ਹੀ ਇੰਨੀ ਵੱਡੀ ਹੈ ਤੇ ਸ਼ਹੀਦੀ ਦੇ ਸਫ਼ਰ ਤੋਂ ਹੀ ਜਿਹੜਾ ਸਿੱਖ ਕੌਮ ਦਾ ਵੀ ਸ਼ਹੀਦੀਆਂ ਦਾ ਸਫ਼ਰ ਸ਼ੁਰੂ ਹੁੰਦਾ ਹੈ। ਇਸ ਲਈ ਉਹਨਾਂ ਦੇ ਜੀਵਨ ਦੇ ਬਾਕੀ ਆਸਪੈਕਟਸ ਦੇ ਉੱਤੇ ਬਹੁਤੀ ਗੱਲ ਨਹੀਂ ਹੁੰਦੀ। ਜਾਂ ਬਹੁਤ ਵਾਰ ਮੈਨੂੰ ਯਾਦ ਹੈ ਕਿ ਇੱਕ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਨੂੰ ਰਿਪਰੈਜ਼ੈਂਟ ਕਰਨ ਵਾਲੇ ਉਹਨਾਂ ਦੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਸਨ, ਸ਼ਾਇਦ ਲਾਸਟ ਨੇਮ ਕਾਲੋਂ ਉਹਨਾਂ ਦਾ, ਤੇ ਉਹ ਮੈਨੂੰ ਕਹਿਣ ਲੱਗੇ, ਕਹਿੰਦਾ ਜੀ ਮੈਂ 10 ਗੁਰੂ ਸਾਹਿਬਾਨ ਦੀ ਹਿਸਟਰੀ ਪੜ੍ਹੀ ਹੈ ਔਰ ਮੈਂ ਜ਼ਾਹਰ ਹੈ ਕਿ ਵੀ ਬਾਬਾ ਨਾਨਕ ਦੇ ਨਾਲ ਸਿੱਖ ਕੌਮ ਦੀ ਸ਼ੁਰੂਆਤ ਹੁੰਦੀ ਹੈ, ਪਰ ਉਹਨਾਂ ਨੇ ਕਿਹਾ ਜੀ ਮੈਂ 5ਵੇਂ ਪਾਤਸ਼ਾਹ ਦੇ ਜੀਵਨ ਤੋਂ ਬਹੁਤ ਮੁਤਾਸਰ ਹੋਇਆ ਕਿ ਜਿਹੜਾ ਸਿੱਖੀ ਦੀਆਂ ਫਾਊਂਡੇਸ਼ਨਸ ਨੂੰ ਜਿਵੇਂ ਇੰਸਟੀਟਿਊਸ਼ਨਲਾਈਜ਼ 5ਵੇਂ ਪਾਤਸ਼ਾਹ ਨੇ ਕੀਤਾ। ਉਹਨਾਂ ਨੇ ਕਿਹਾ ਵੀ ਜਿਹੜਾ ਅੱਡ ਕੌਮ ਦਾ ਵੀ ਗੁਰੂ ਨਾਨਕ ਸਾਹਿਬ ਤੋਂ 5ਵੇਂ ਪਾਤਸ਼ਾਹ ਤੱਕ ਤਾਂ ਇੱਕ ਓਪਨ ਥਾਟ ਸੀ ਜਿਸ ਦੇ ਵਿੱਚ ਜਿਹੜਾ ਆਪਣਾ ਸਿਧਾਂਤ ਫਿਲਾਸਫੀ ਦਿੱਤੀ ਗਈ, ਪਰ ਉਹਨਾਂ ਨੇ ਕਿਹਾ ਵੀ ਜਿਹੜਾ ਸਿੱਖ ਧਰਮ ਦੀ ਜੇ ਬੁਨਿਆਦ ਰੱਖ ਕੇ ਉਹਨੂੰ ਇੰਸਟੀਟਿਊਸ਼ਨਲਾਈਜ਼ ਕੀਤਾ ਤੇ ਉਹ ਗੁਰੂ ਅਰਜਨ ਸਾਹਿਬ ਨੇ ਕੀਤਾ। ਔਰ ਮੈਂ ਉਸ ਤੋਂ ਬਾਅਦ ਇਸ ਦੇ ਉੱਤੇ ਹੋਰ ਵੀ ਸੋਚਣਾ ਸ਼ੁਰੂ ਕੀਤਾ। ਮੈਂ ਕਿਹਾ ਵੀ ਬਿਲਕੁਲ ਜੇ ਤੁਸੀਂ ਦੇਖਦੇ ਹੋ ਕਿ ਭਾਈ ਜੇ
ਗੁਰੂ ਅਰਜਨ ਸਾਹਿਬ ਦਾ ਤੁਸੀਂ ਓਵਰਆਲ ਪਾਰਟ ਦੇਖੋ, ਔਰ ਬਹੁਤ ਵਾਰ ਅਸੀਂ ਇੰਨੀਆਂ ਉਮਰਾਂ ਭੋਗ ਰਹੀਆਂ ਨੇ, ਕੋਈ ਸਾਥੋਂ ਸਰਿਆ ਬਣਿਆ ਨਹੀਂ, ਕੁਛ ਅਸੀਂ ਕਰਨ ਜੋਗੇ ਨਹੀਂ, ਲੇਕਿਨ ਕਿਨਾਂ ਹਾਲਾਤਾਂ 'ਚ ਇੱਕ ਤਾਂ ਡਿਵਿਨਿਟੀ ਹੈ, ਰੱਬੀ ਪਾਰਟ ਹੈ, ਲੇਕਿਨ ਦੱਸੋ ਹੀ ਗੁਰੂ ਸਾਹਿਬਾਨ ਨੇ ਸਰੀਰਕ ਜਾਮਿਆਂ ਦੇ ਵਿੱਚ ਉਹ ਕੁਝ ਕੀਤਾ ਜੋ ਕੁਝ ਇਨਸਾਨ ਕਰਨ ਦੇ ਸਮਰੱਥ ਹੈ। ਬਿਲਕੁਲ। ਔਰ ਇਹ ਦੱਸਿਆ ਗੁਰੂ ਸਾਹਿਬ ਨੇ ਕਿ ਭਾਈ ਉਹਨਾਂ ਨੇ ਆਪਣੀਆਂ ਅਲੌਕਿਕ ਤਾਕਤਾਂ ਦਾ ਇਸਤੇਮਾਲ ਨਹੀਂ ਕੀਤਾ ਹੈ, ਉਹ ਉਹਨਾਂ ਦੇ ਵਿੱਚ ਇਨਹੈਰੈਂਟ ਨੇ, ਉਹਨਾਂ ਦੇ ਬੋਲਾਂ 'ਚ ਨੇ, ਉਹਨਾਂ ਦੇ ਵਾਕਾਂ 'ਚ ਨੇ, ਪਰ ਉਸ ਧਰਤੀ ਤੇ ਉਵੇਂ ਹੀ ਵਿਚਰੇ ਨੇ, ਉਵੇਂ ਹੀ ਉਹ ਸਾਰੇ ਪਰਿਵਾਰਕ ਕਲੇਸ਼ 'ਚੋਂ ਵੀ ਗੁਜ਼ਰੇ। ਉਹਨਾਂ ਸਾਰੇ, ਜੇ ਅਸੀਂ ਪ੍ਰਿਥੀ ਚੰਦ ਮਹਾਦੇਵ, ਉਹ ਸਾਰਾ ਪਾਰਟ ਉਹਨਾਂ ਦੇ ਵੱਡੇ ਪੁੱਤਰਾਂ ਦਾ ਹਾਲ ਦੇਖਦੇ ਤੇ ਉਵੇਂ ਹੀ ਅਸੀਂ ਆਪਣੇ ਘਰਾਂ 'ਚ ਦੇਖਦੇ ਹਾਂ। ਲੇਕਿਨ ਉਸ ਸਭ ਦੇ ਚੱਲਦਿਆਂ ਵੀ ਜੇ ਤਿਆਗ ਹੈ ਤੇ ਉਹ ਸਿਖਰ ਦਾ ਹੈ, ਜੇ ਕ੍ਰੀਏਟਿਵਨੈਸ ਹੈ। ਹੁਣ ਗੁਰੂ ਅਰਜਨ ਸਾਹਿਬ ਨੇ ਕਿੰਨੇ, ਉਹਨਾਂ ਦਾ ਜਨਮ ਗੁਰੂ ਅਰਜਨ ਸਾਹਿਬ ਦਾ ਗੋਇੰਦਵਾਲ ਸਾਹਿਬ ਹੁੰਦਾ ਹੈ, ਲੇਕਿਨ ਜਿਹੜਾ ਉਹਨਾਂ ਦੇ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਉਹਨਾਂ ਨੇ ਸ਼ਹਿਰ ਵਸਾਏ ਨੇ। ਇਕੱਲਾ ਇਹੀ ਨਹੀਂ ਕਿ ਅੰਮ੍ਰਿਤਸਰ ਨੂੰ ਚੱਕ ਰਾਮਦਾਸ ਤੋਂ ਵੱਡੇ ਇੱਕ ਜਿਹਦੇ 'ਚ ਕਿ 52 ਕਿੱਤਿਆਂ ਦੇ ਲੋਕ ਆ ਕੇ ਵਸਦੇ ਨੇ। ਅੱਜ ਛੇਹਰਟਾ ਜਿਹੜਾ ਉਹ ਬਿਲਕੁਲ ਅੰਮ੍ਰਿਤਸਰ ਦੇ ਨਾਲ ਲੱਗ ਗਿਆ, ਲੇਕਿਨ ਉਹ ਤਾਂ ਬਾਹਰ ਸੀ ਜਦੋਂ ਗੁਰੂ ਸਾਹਿਬ ਨੇ ਆਪਣੇ ਭਰਾ ਦੀ ਈਰਖਾ ਕਰਕੇ ਉਹ ਛੱਡ ਕੇ ਉਹਨੂੰ ਦੇ ਕੇ ਚਲੇ ਗਏ ਬਾਹਰ, ਔਰ ਉੱਥੇ ਆਬਾਦ ਹੋਏ। ਤੇ ਉੱਥੇ ਇਹ ਹਰਟ, ਜਾਂ ਪੰਜਾਬੀ 'ਚ ਕਈ ਵਾਰ ਇਹਨੂੰ ਹਲਟ ਵੀ ਕਿਹਾ ਜਾਂਦਾ, ਪਰਸ਼ੀਅਨ ਵੀਲ, ਕਿ 6 ਹਲਟਾਂ ਵਾਲਾ ਖੂਹ ਜਿਹੜਾ ਹੈ, ਇਹ ਜੇ ਤੁਸੀਂ ਐਗਰੀਕਲਚਰ ਦੀ ਦੁਨੀਆ 'ਚ ਚੇਂਜ ਦੇਖੋ ਤੇ ਇੱਕ ਬਹੁਤ ਵੱਡੀ ਗੱਲ ਸੀ ਕਿ 6 ਹਲਟਾਂ ਨਾ ਹੀ ਉਹਦਾ ਤਾਂ ਪਿਆ ਕਿ ਗੁਰੂ ਅਰਜਨ ਸਾਹਿਬ ਨੇ ਉੱਥੇ ਖੇਤੀਬਾੜੀ ਦੇ ਲਈ 6 ਹਲਟ ਜੋੜੇ, ਔਰ ਉਹ ਜਿਹੜਾ ਉਹਦੇ ਰਾਹੀਂ ਖੇਤੀ ਕੀਤੀ। ਔਰ ਉਸ ਮੁਕਾਮ ਦੇ ਉੱਤੇ ਹੀ ਜਿਹੜਾ ਫਿਰ ਅੱਜ ਜਦੋਂ ਅਸੀਂ ਦੇਖਦੇ ਕਿ ਜੇ ਸ਼ਹਿਰਾਂ ਦੇ ਉਹ ਇੱਕ ਆਪਣੇ ਆਪ ਦੇ ਵਿੱਚ ਸ਼ਹਿਰ ਵਸ ਜਾਂਦਾ ਜਿੱਥੇ ਗੁਰੂ ਅਰਜਨ ਬੈਠਦੇ ਨੇ। ਤਰਨਤਾਰਨ ਸਾਹਿਬ ਲਗਭਗ 15 ਕਿਲੋਮੀਟਰ ਅੰਮ੍ਰਿਤਸਰ ਤੋਂ ਉਸ ਸ਼ਹਿਰ ਨੂੰ ਗੁਰੂ ਸਾਹਿਬ ਵਸਾਉਂਦੇ ਨੇ। ਔਰ ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਤੋਂ ਲਗਭਗ 15 ਕਿਲੋਮੀਟਰ ਹੈ, ਇਹ ਗੁਰੂ ਅਰਜਨ ਸਾਹਿਬ ਦਾ ਵਸਾਇਆ ਸ਼ਹਿਰ ਹੈ। ਹਰਗੋਬਿੰਦਪੁਰ ਬੇਸ਼ੱਕ 6ਵੇਂ ਪਾਤਸ਼ਾਹ ਦਾ ਜਾਂ ਬਾਅਦ 'ਚ ਉਹਨਾਂ ਨੇ ਡਿਵੈਲਪ ਕੀਤਾ, ਲੇਕਿਨ ਇਸ ਦੇ ਉੱਤੇ ਵੀ ਜਿਹੜਾ ਹੈ ਇਸ ਦੀ ਸ਼ੁਰੂਆਤ ਗੁਰੂ ਅਰਜਨ ਸਾਹਿਬ ਦੇ ਨਾਲ ਜੁੜੀ ਹੋਈ ਹੈ। ਔਰ ਇਹੀ ਨਹੀਂ, ਇਹ ਉਹ ਪੀਰੀਅਡ ਹੈ ਜਦੋਂ ਅਸੀਂ 17ਵੀਂ ਸਦੀ ਦੀ ਬਿਗਨਿੰਗ ਦੇਖਦੇ ਹਾਂ, ਕਿਉਂਕਿ 16ਵੀਂ ਸਦੀ ਦਾ ਐਂਡ ਉਹ ਪੀਰੀਅਡ ਹੈ। ਪੰਜਾਬ ਦੇ ਵਿੱਚ ਅਕਾਲ ਵੀ ਪੈਂਦੇ ਨੇ, ਜਿਹੜਾ ਚੇਂਜ ਆਫ ਥਰੋਨ ਅਕਬਰ ਤੋਂ ਜਹਾਂਗੀਰ ਤੱਕ ਪਹੁੰਚਦਿਆਂ ਦਾ ਟਰਬੂਲੈਂਟ ਪੀਰੀਅਡ ਵੀ ਹੈ। ਉਸ ਸਾਰੇ 'ਚ ਬਿਮਾਰੀ ਵੀ ਪੈਂਦੀ ਹੈ, ਪਲੇਗ ਆਉਂਦੀ ਹੈ, ਅਕਾਲ ਪੈਂਦਾ ਹੈ। ਔਰ ਕਿਵੇਂ ਗੁਰੂ ਸਾਹਿਬ ਲੋਕਾਂ ਦੇ ਨਾਲ ਜੇ ਮੌਤਾਂ ਹੋ ਰਹੀਆਂ ਨੇ ਲਾਹੌਰ ਦੇ ਵਿੱਚ, ਉਹ ਹੱਥ ਪਹੁੰਚ ਜਾਂਦੇ ਨੇ, ਲੰਗਰ ਵੀ ਚੱਲ ਰਿਹਾ, ਹੱਥੀਓਂ ਮੁਰਦੇ ਦਫਨਾ ਵੀ ਰਹੇ ਨੇ, ਸੰਸਕਾਰ ਵੀ ਕਰ ਰਹੇ ਨੇ। ਜੇ ਇੰਨੀ ਕੁ ਜਿਹੜਾ ਅਕਾਲ ਪੈ ਜਾਂਦਾ, ਮੀਂਹ ਨਹੀਂ ਪੈਂਦੇ, ਬਾਦਸ਼ਾਹ ਨੂੰ ਅਪਰੋਚ ਕਰਕੇ ਮਾਲੀਆ ਮੁਆਫ ਕਰਾ ਰਹੇ ਨੇ ਕਿ ਭਾਈ ਕਿਸਾਨਾਂ ਨੂੰ ਤਕਲੀਫ ਨਾ ਹੋਏ, ਉਹਨਾਂ ਦਾ ਮਾਲੀਆ ਮਾਫ ਹੋਏ। ਔਰ ਜੇ ਤੁਸੀਂ ਖੂਹ ਲਵਾਉਣ ਦਾ ਪਾਣੀ, ਜਿਹੜੀ ਬੇਸਿਕ ਨੈਸੈਸਿਟੀ ਹੈ, ਕਿੰਨੇ ਖੂਹ ਮਾਝਾ ਔਰ ਉਸ ਸਾਰੇ ਇਲਾਕੇ ਦੇ ਵਿੱਚ ਗੁਰੂ ਸਾਹਿਬ ਨੇ ਲਵਾਏ ਨੇ। ਔਰ ਫਿਰ ਜਿਹੜੀ ਸਾਂਝ ਦਾ ਮੈਸੇਜ ਹੈ, ਜਿਸ ਚੋਂ ਅਲਟੀਮੇਟਲੀ ਅਸੀਂ ਦੇਖਦੇ ਹਾਂ ਕਿ ਹਰਮੰਦਰ ਸਾਹਿਬ ਨਿਕਲਦਾ, ਕਿਵੇਂ ਨਹੀਂ ਪੱਥਰ ਸਾਈਂ ਮੀਆਂ ਮੀਰ ਰੱਖਦੇ ਨੇ। ਔਰ ਉਸ ਸਾਰੇ ਪੀਰੀਅਡ ਦੇ ਵਿੱਚ ਹਰਮੰਦਰ ਦੇ ਬਣਨ ਦੇ ਵਿੱਚ ਸ਼ਾਇਦ ਲਗਭਗ 12 ਤੋਂ 15 ਸਾਲ ਦਾ ਵਕਤ ਹੈ ਜਦੋਂ ਕਾਰ ਸੇਵਾ ਹੋ ਕੇ ਕੰਮ ਮੁਕੰਮਲ ਹੁੰਦਾ ਹੈ। ਲੇਕਿਨ ਉਸ ਦੇ ਵਿੱਚ ਉਸ ਖਿੱਤੇ ਦੇ ਅੰਦਰ ਜਿਸ ਕਦਰ ਗੁਰੂ ਅਰਜਨ ਸਾਹਿਬ ਦਾ ਪਿਆਰ ਦਾ, ਪਰਉਪਕਾਰ ਦਾ ਸੁਨੇਹਾ ਜਾਂਦਾ ਹੈ ਕਿ ਉਸ ਵੇਲੇ 3 ਰੀਜਨਸ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਜ਼ੋਰ ਸੀ, ਜਿਹੜਾ ਨਗਾਈਆ ਪੀਰ ਕਰਕੇ ਜਿਹਨੂੰ ਕਿਹਾ ਜਾਂਦਾ ਸਖੀ ਸਰਵਰ, ਔਰ ਉਹਨਾਂ ਦੇ 3 ਵੱਡੇ ਜਿਹੜੇ ਹੈੱਡਕੁਆਟਰ ਜਿਹੜੇ ਪ੍ਰਚਾਰ ਦੇ ਸਨ। ਝਬਾਲ ਦੇ ਵਿੱਚ ਚੌਧਰੀ ਲੰਗਾਹ ਜਿਹੜਾ ਚੌਧਰੀ ਵੀ ਸੀ, ਦੁਆਬੇ ਦੇ ਵਿੱਚ ਜਿਹੜਾ ਜਿਹਨੂੰ ਬਾਅਦ ਦੇ ਵਿੱਚ ਇਹ ਸਾਰਾ ਇਲਾਕਾ ਦੁਆਬੇ ਦਾ, ਉਸ ਦੇ ਇੰਚਾਰਜ ਭਾਈ ਮੰਝ ਜਿਹੜੇ ਨੇ ਉਹ ਸਖੀ ਸਰਵਰ ਦੇ ਪੁਜਾਰੀ ਸੀ। ਕੰਗਾ ਮਾਈ ਕੀਆਂ ਕੰਗਾ ਮਾਈ ਕੀ ਇਸ ਕਿਸਮ ਦਾ ਟਾਂਡੇ ਦੇ ਨੇੜੇ ਤੇੜੇ ਹੀ, ਉਹ ਮੈਂ ਗਿਆ ਵੀ ਹੋਇਆ ਉੱਥੇ। ਔਰ ਮਾਲਵੇ ਦੇ ਵਿੱਚ ਉਹਦਾ ਹੈੱਡਕੁਆਟਰ ਜਿਸ 'ਚੋਂ ਭਾਈ ਬਹਿਲੋ। ਹੁਣ ਤੁਸੀਂ ਦੇਖਦੇ ਹੋ ਕਿ ਵੀ ਇਹ ਉਹੀ ਪੀਰੀਅਡ ਹੈ, ਹਰਮੰਦਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ, ਗੁਰੂ ਸਾਹਿਬ ਦਾ ਜਿਹੜਾ ਸੁਨੇਹਾ ਸਰਬੱਤ ਦੇ ਭਲੇ ਦਾ ਸਭ ਤੱਕ ਪਹੁੰਚ ਰਿਹਾ। ਚੌਧਰੀ ਲੰਗਾਹ ਵੀ ਗੁਰੂ ਕਾ ਸਿੱਖ ਬਣਦਾ ਤੇ ਸਿੱਖੀ ਮਾਝੇ 'ਚ ਫਿਰ ਚੌਧਰੀ ਲੰਗਾਹ ਢਿੱਲੋਂ ਦੀ ਕੁਰਬਾਨੀ ਜਿਹੜੀ ਹੈ
ਜਿਨ੍ਹਾਂ ਦੇ ਖਾਨਦਾਨ ਚੋਂ ਫਿਰ ਅਲਟੀਮੇਟਲੀ ਮਾਈ ਭਾਗੋ ਨਿਕਲਦੀ ਹੈ, ਜਾਂ ਅੱਜ ਵੀ ਜਦੋਂ ਅਸੀਂ ਪਰਮਜੀਤ ਸਿੰਘ ਪੰਜਵਾੜ ਔਰ ਸਾਰਾ ਜਿਹੜੇ ਢਿੱਲੋਆਂ ਦੇ ਪਿੰਡ ਨੇ, ਝਬਾਲ ਦੇ ਆਲੇ ਦੁਆਲੇ ਸਾਰੇ, ਇਹ ਉਸ ਪੀਰੀਅਡ ਤੋਂ ਅਸੀਂ ਜੇ ਅੱਜ ਤੱਕ ਦੇਖੀਏ ਤੇ ਬਹੁਤ ਵੱਡੀ ਜਿਹੜੀ ਹੈ ਤਬਦੀਲੀ ਹੁੰਦੀ ਹੈ। ਇਕੱਲਾ ਇਹੀ ਨਹੀਂ, ਫਿਰ ਉਸ ਲੈਵਲ ਦਾ ਪਿਆਰ ਚੌਧਰੀ ਲੰਗਾ ਜਿਹੜਾ ਗੁਰੂ ਦਾ ਲੈਂਦੇ ਨੇ ਕਿ ਜਦੋਂ 5 ਸਿੱਖਾਂ ਦੇ ਨਾਲ ਗੁਰੂ ਅਰਜਨ ਸਾਹਿਬ ਸ਼ਹਾਦਤ ਦੇ ਅਖੀਰਲੇ ਸਫ਼ਰ ਤੇ ਅੰਮ੍ਰਿਤਸਰੋਂ ਲਾਹੌਰ ਨੂੰ ਨਿਕਲਦੇ ਨੇ ਤਾਂ ਉਹਨਾਂ 5 ਸਿੱਖਾਂ ਦੇ ਵਿੱਚ ਵੀ ਲੰਗਾ ਵੀ ਹੈ, ਭਾਈ ਪਿਰਾਣਾ ਵੀ ਹੈ, ਭਾਈ ਜੇਠਾ ਵੀ ਹੈ। ਹੁਣ ਇਸੇ ਤਰ੍ਹਾਂ ਜੇ ਅਸੀਂ ਦੁਆਬੇ ਦੇ ਵਿੱਚ ਜਿੱਥੇ ਬਹੁਤ ਵੱਡਾ ਜ਼ੋਰ ਸੀ ਇਹ ਸਖੀ ਸਰਵਰ ਔਰ ਕਬਰਾਂ ਪੂਜਣ ਔਰ ਇਸ ਕਿਸਮ ਦਾ, ਭਾਈ ਮੰਝ ਉਹ ਰੁਤਬਾ ਹਾਸਲ ਕਰਦੇ ਨੇ ਕਿ ਭਾਈ ਉਹ ਸਿੱਖੀ ਦਾ ਵੀ ਸੈਂਟਰ ਬਣਦਾ ਔਰ ਉਸ ਨੂੰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਔਰ ਇਹ ਸਾਰਾ ਹੀ ਪਾਰਟ ਚੇਂਜ ਹੋ ਜਾਂਦਾ। ਮਾਲਵਾ ਭਾਈ ਬਹਿਲੋ ਜਿਹੜੇ, ਜਦੋਂ ਤੁਸੀਂ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਵਾਲੇ ਪਾਸਿਓਂ ਦੇਖੋ ਕਿ 4 ਪਾਸਿਓਂ ਕਿਵੇਂ ਕਿਵੇਂ ਸੇਵਾ ਹੋ ਰਹੀ ਹੈ, ਤੇ ਭਾਈ ਬਹਿਲੋ ਵੀ ਇਸ ਗੁਰੂ ਦੇ ਦਰ ਤੇ ਆਉਂਦੇ ਨੇ। ਔਰ ਜਦੋਂ ਇਹ ਈਵਨ ਗੁਰੂ ਸਾਹਿਬ ਦਾ ਅਸੀਂ ਇਹ ਬਚਨ ਦੇ ਭਾਈ ਬਹਿਲੋ ਸਭ ਤੋਂ ਪਹਿਲੋਂ ਇਹ ਰੁਤਬਾ ਹਾਸਲ ਹੁੰਦਾ। ਹੁਣ ਇਹ ਹੈ ਜਦੋਂ ਅਸੀਂ ਬੈਕਗਰਾਉਂਡ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਕਾਰਨਾਂ ਵੱਲ ਇੱਕ ਪੰਛੀ ਝਾਤ ਮਾਰਾਂਗੇ ਤੇ ਸਾਨੂੰ ਇਹ ਸਮਝਣ ਦੀ ਲੋੜ ਹੈ ਵੀ ਜਹਾਂਗੀਰ ਦੀ ਆਟੋਬਾਇਓਗ੍ਰਾਫੀ ਤੌਜ਼ਕੇ ਜਹਾਂਗੀਰੀ 'ਚ ਉਹ ਕਿਉਂ ਇਹ ਕਹਿੰਦਾ ਕਿ ਭਾਈ ਇਹ ਜਿਹੜੀ ਉਹਨਾਂ ਦੀ ਝੂਠ ਦੀ ਦੁਕਾਨ ਗੁਰੂ ਨਾਨਕ ਸਾਹਿਬ ਤੋਂ ਦੁਕਾਨੇ ਬਾਤਲ 3-4 ਪੀੜ੍ਹੀਆਂ ਤੋਂ ਬੜੀ ਗਰਮ ਸੀ, ਜਿਸ ਤੋਂ ਕੁਛ ਹਿੰਦੂ ਤੇ ਭੋਲੇ ਭਾਲੇ ਮੁਸਲਮਾਨ ਵੀ ਸੌਦਾ ਲੈਣ ਲੱਗ ਗਏ ਸਨ। ਹੁਣ ਇਹ ਜਿਹੜਾ ਭੋਲੇ ਭਾਲੇ ਮੁਸਲਮਾਨਾਂ ਦੀ ਗੱਲ ਕਰਦਾ, ਇਹ ਜ਼ਾਹਰ ਹੈ ਕਿ ਵੀ ਜਿਹੜੇ ਇੱਕ ਪਾਸੇ ਨਕਸ਼ਬੰਦੀ ਥਾਟ ਵਾਲੇ ਜਿਹੜਾ ਸ਼ੇਖ ਅਹਿਮਦ ਸਰਹੰਦੀ, ਜਿਸ ਨੂੰ ਤਕਲੀਫ ਸੀ ਕਿ ਭਾਈ ਇਹ ਗੁਰੂ ਅਰਜਨ ਸਾਹਿਬ ਦਾ ਸਰਬ ਸਾਂਝੀ ਵਾਲਤਾ ਦਾ, ਕਿਉਂਕਿ ਵਿਦਿਨ ਇਸਲਾਮ ਵੀ 2 ਕਰੰਟ ਰਹੇ ਨੇ ਹਮੇਸ਼ਾ, ਇੱਕ ਬਹੁਤ ਸ਼ਰੀਅਤ ਦੇ ਉੱਤੇ ਹੀ ਖੜਾ ਤੇ ਇੱਕ ਪਿਆਰ ਨੂੰ ਪਹਿਲਾ ਪ੍ਰਾਇੋਰਟੀ ਦੇ ਕੇ ਜਿਹਨੂੰ ਅਸੀਂ ਸੂਫੀ ਇਸਲਾਮ ਕਹਿੰਦੇ ਹਾਂ। ਹਾਲਾਂ ਉਹ ਪ੍ਰੈਕਟਿਸਿੰਗ ਮੁਸਲਮਾਨ ਸੀ, ਲੇਕਿਨ ਜਿਸ ਦੇ ਵਿੱਚ ਪਿਆਰ ਜਿਹੜਾ ਹੈ, ਇਸ਼ਕ ਔਰ ਇਸ਼ਕ ਹਕੀਕੀ ਜਿਹੜਾ ਹੈ ਉਹ ਉਸ ਦਾ ਮੁਕਾਮ ਹੈ, ਬਾਕੀ ਚੀਜ਼ਾਂ ਪਿੱਛੇ ਨੇ। ਸੋ ਜਿਹੜਾ ਇਹ ਕਰੰਟ ਸੀ ਇਸ਼ਕ ਹਕੀਕੀ ਨੂੰ ਮੰਨ ਕੇ, ਇਹਨਾਂ ਦੀ ਤਾਂ ਸਿੱਖਾਂ ਦੇ ਨਾਲ ਜਾਂ ਗੁਰੂ ਸਾਹਿਬਾਨ ਦੇ ਵੇਲੇ ਤੋਂ ਹੀ ਇੱਕ ਦੋਸਤਾਨਾ ਸੰਬੰਧ ਹੈ, ਪਰ ਟਕਰਾਅ ਉਹਦੇ ਨਾਲ ਹੀ ਹੋਇਆ, ਉਸ ਥਾਟ ਨਾਲ ਜਿਹੜਾ ਕਿ ਆਪਣੇ ਬਿਨਾਂ ਕਿਸੇ ਹੋਰ ਨੂੰ ਟੋਲਰੇਟ ਨਹੀਂ ਸੀ ਕਰਦਾ। ਹੁਣ ਹਰਮੰਦਰ ਸਾਹਿਬ ਦਾ ਕਾਨਸੈਪਟ 4 ਦਰਵਾਜ਼ੇ ਕਬੀਰ, ਜਹ ਦਰ ਆਵਤ ਜਾਤੇ ਹੋ, ਹਟਕਾ ਨਾਹੀ ਕੋਏ, ਸੋ ਦਰ ਕੈਸੇ ਛੋੜੀ ਹੈ ਜੋ ਦਰ ਐਸਾ ਹੋਏ। ਫਿਰ ਉਸ ਦੀ ਨੀਂਹ ਪੱਥਰ ਹੁਣ ਕਿੱਥੇ ਬ੍ਰਾਹਮਣ, ਹੁਣ ਵੀ ਤੁਸੀਂ ਇਹਨਾਂ ਦੇ ਜਿੰਨੇ ਮੰਦਰਾਂ ਦਾ ਜਾਂ ਦੂਜੇ ਦੇਖੋ, ਕਿਤੇ ਦੇਖਿਓ ਕਿ ਕੋਈ ਸ਼ੂਦਰ ਵੀ ਉਹ ਫਾਊਂਡੇਸ਼ਨ ਰੱਖਦੇ ਹੋ ਤਾਂ ਬ੍ਰਾਹਮਣ ਨੇੜੇ ਨਹੀਂ ਲੱਗਣ ਦਿੰਦੇ ਹੈ। ਲੇਕਿਨ ਉਸ ਜ਼ਮਾਨੇ 'ਚ ਉਸ ਇਸਲਾਮ ਨੂੰ ਮੰਨਣ ਵਾਲੇ ਜਿਨ੍ਹਾਂ ਦਾ ਛੋਇਆ ਪਾਣੀ ਪਿੱਟ ਜਾਂਦਾ ਸੀ, ਜਿਨ੍ਹਾਂ ਨੂੰ ਹਿੰਦੂਆਂ ਨੇ ਮਲੇਹ ਚਲਾਨਿਆ ਹੋਇਆ ਸੀ, ਉਹਨਾਂ ਨੂੰ ਸੱਦ ਕੇ ਜਿਹੜਾ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਹੈ, ਜਿਹੜਾ ਭਵਿੱਖ ਦਾ ਸੈਂਟਰ ਬਣਨਾ, ਉਹਦਾ ਨੀਂਹ ਪੱਥਰ ਰਖਾਣਾ, ਇਹ ਛੋਟੀ ਤਬਦੀਲੀ ਨਹੀਂ ਸੀ। ਬਿਲਕੁਲ। ਫਿਰ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ, ਔਰ ਗੁਰੂ ਗ੍ਰੰਥ ਸਾਹਿਬ 'ਚ ਆਪਣੇ ਨਾਲ ਉਹਨਾਂ ਨੂੰ ਬਿਠਾਣਾ ਜਿਨ੍ਹਾਂ ਨੂੰ ਬ੍ਰਾਹਮਣ ਨੇ ਸ਼ੂਦਰ ਬਣਾਇਆ ਹੋਇਆ, ਭਗਤ ਕਬੀਰ ਨੇ, ਰਵਿਦਾਸ ਜੀ ਨੇ, ਸਦਨਾ ਸੈਨ ਨੇ, ਔਰ ਤੁਸੀਂ ਧੰਨਾ ਭਗਤ ਨੇ, ਉਹਨਾਂ ਭਗਤ ਨਾਮਦੇਵ ਨੇ, ਹੁਣ ਤੁਸੀਂ ਉਹਨਾਂ ਦਾ, ਔਰ ਬਾਬਾ ਫਰੀਦ ਨੇ। ਹੁਣ ਇਹ ਇੱਕ ਬਹੁਤ ਵੱਡੀ ਤਬਦੀਲੀ ਇੱਕ ਦੁਨੀਆ ਦੀ ਨਹੀਂ ਹੈ, ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ ਨੇ, ਔਰ ਉਹ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਜਿਹੜਾ ਕੁੱਲ ਇਨਸਾਨੀਅਤ ਲਈ ਹੈ, ਜਿਸ ਨੂੰ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਬਖਸ਼ਦੇ ਨੇ। ਔਰ ਕਿਸ ਕਦਰ ਬਾਣੀ ਨੂੰ ਉਹ ਮੁਕਾਮ, ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਇਹ ਪੋਥੀ ਪਰਮੇਸ਼ਰ ਕਾ ਥਾਨ, ਇਸ ਨੂੰ ਪਹਿਲਾਂ ਨਾ ਗੁਰੂ ਗ੍ਰੰਥ ਸਾਹਿਬ ਕਹਿਣ ਤੋਂ ਪਹਿਲਾਂ ਪੋਥੀ ਸਾਹਿਬ ਕਿਹਾ ਜਾਂਦਾ ਕਿ ਇਹਦਾ ਰੁਤਬਾ ਜਿਹੜਾ ਹੈ ਉਹ ਰੱਬ ਦਾ ਹੈ, ਕਿਉਂਕਿ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ। ਔਰ ਇੱਕ ਵਾਰ ਜਦੋਂ ਹਰਮੰਦਰ ਸਾਹਿਬ ਬਣ ਜਾਂਦਾ ਤੇ ਫਿਰ ਉਸ ਪਾਸੇ ਰਾਮਸਰ ਦੇ ਮੁਕਾਮ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਸ਼ੁਰੂ ਹੁੰਦੀ ਹੈ, ਭਾਈ ਗੁਰਦਾਸ ਜੀ ਸਕਰਾਈਬ ਨੇ। ਔਰ ਫਿਰ ਜਦੋਂ ਉਹ ਮੁਕੰਮਲ ਹੋ ਜਾਂਦਾ ਹੁੰਦਾ ਕਿ ਭਾਈ ਇਹਨੂੰ ਹੁਣ ਕਿੱਥੇ ਸਥਾਪਿਤ ਕਰੀਏ, ਉਹੀ ਰੱਬ ਦਾ ਘਰ ਹਰਿਮੰਦਰ, ਜਿਸ ਪਰ ਥਾਏ ਗੁਰੂ ਸਾਹਿਬ ਨੇ ਖੁਦ ਫਰਮਾਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ,
ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੁਣ ਉੱਥੇ ਔਰ ਕਿਵੇਂ ਕਿਸ ਕਦਰ ਬੀੜ ਆਦ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕਦੀ ਹੈ। ਗੁਰੂ ਅਰਜਨ ਸਾਹਿਬ ਹੱਥ ਚੌਰ ਲੈ ਕੇ ਜਿਹੜਾ ਉਹ ਰਾਮਸਰ ਤੋਂ ਹਰਮੰਦਰ ਸਾਹਿਬ ਤੱਕ ਆਉਂਦੇ ਨੇ। ਔਰ ਇਹ ਜਿਹੜਾ ਨਜ਼ਾਰਾ ਜਿਹੜਾ ਔਰ ਉਸ ਤੋਂ ਬਾਅਦ ਜਦੋਂ ਇੱਕ ਵਾਰ ਸਥਾਪਿਤ ਹੋ ਜਾਂਦਾ ਹੈ ਫਿਰ ਗੁਰੂ ਸਾਹਿਬ ਕਦੇ ਵੀ ਜਦੋਂ ਜਿਹਨੂੰ ਕੋਠਾ ਸਾਹਿਬ ਕਿਹਾ ਜਾਂਦਾ ਅੱਜ ਵੀ ਜਦੋਂ ਅਕਾਲ ਤਖਤ ਸਾਹਿਬ ਤੇ ਵਾਪਸ ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਹੈ ਉਹ ਸੁਭਾਇਮਾਨ ਕੀਤੀ ਜਾਂਦੀ ਹੈ, ਜਿਹੜਾ ਸੁਖਾਸਨ ਕੀਤਾ ਜਾਂਦਾ ਤੇ ਥੱਲੇ ਇੱਕ ਚਿੱਟੀ ਚਾਦਰ ਵਿਛਾਈ ਜਾਂਦੀ ਹੈ ਕਿਉਂਕਿ ਇੱਕ ਵਾਰ ਜਦੋਂ ਉੱਥੇ ਸਥਾਪਿਤ ਹੋ ਗਈ ਫਿਰ ਉਹ ਬੀੜ ਪਲੰਗ ਤੇ ਹੁੰਦੀ ਸੀ ਤੇ ਗੁਰੂ ਅਰਜਨ ਸਾਹਿਬ ਆਪ ਜ਼ਮੀਨ ਤੇ ਸੌਂਦੇ ਸੀ। ਹੁਣ ਇਹ ਜਿਹੜਾ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਫਿਰ ਕੱਲਾ ਇਹ ਨਹੀਂ ਹੈ। ਪ੍ਰੋਫੈਸਰ ਪੂਰਨ ਸਿੰਘ ਜਦੋਂ ਤੁਸੀਂ ਉਹਨਾਂ ਦੀਆਂ ਰਚਨਾਵਾਂ ਦੇਖਦੇ ਹੋ ਤੇ ਮਾਤਾ ਗੰਗਾ ਔਰ ਗੁਰੂ ਅਰਜਨ ਸਾਹਿਬ ਕਿਤੇ ਆਪਣੇ ਘਰ ਦੇ ਵਿੱਚ ਤੁਹਾਨੂੰ ਆਰਾਮ ਕਰਦੇ ਨਜ਼ਰ ਨਹੀਂ ਆਉਂਦੇ। ਜੇ ਸੰਗਤਾਂ ਦੂਰ ਦਰਾਡਿਓਂ ਆਈਆਂ ਨੇ ਔਰ ਅੰਮ੍ਰਿਤਸਰ ਦੀਆਂ ਐਂਟਰੀਜ਼ ਸੀ ਖਾਸ ਤੌਰ ਤੇ ਲਾਹੌਰ ਵੱਲੋਂ ਜਿਹੜੀ ਆਉਣ ਵਾਲੀ ਐਂਟਰੀ ਹੈ ਜਿੱਥੇ ਪਿਪਲੀ ਸਾਹਿਬ ਔਰ ਪੁਤਲੀ ਘਰ ਆਊਟਸਕਰਟਸ ਨੇ ਅੰਮ੍ਰਿਤਸਰ ਦੀਆਂ ਤੇ ਉਹਨਾਂ ਸੰਗਤਾਂ ਨੂੰ ਜਿਹੜਾ ਰਾਤ ਜਿਹੜਾ ਉਹ ਲੰਗਰ ਤਿਆਰ ਕਰਕੇ ਮਾਤਾ ਗੰਗਾ ਗੁਰੂ ਅਰਜਨ ਸਾਹਿਬ ਪਹੁੰਚਦੇ ਨੇ, ਸੰਗਤਾਂ ਨੂੰ ਛਕਾ ਰਹੇ ਨੇ, ਉਹਨਾਂ ਦੀ ਮੁੱਠੀ ਚਾਪੀ ਕਰ ਰਹੇ ਨੇ, ਫਿਰ ਸਵੇਰ ਹੁੰਦਿਆਂ ਤੱਕ ਵਾਪਸ ਆਉਂਦੇ ਨੇ ਤੇ ਉਹ ਸੰਗਤਾਂ ਹੈਰਾਨ ਹੁੰਦੀਆਂ ਨੇ ਵੀ ਜਿਹੜੀ ਜੋੜੀ ਸਾਡੀ ਰਾਤ ਸੇਵਾ ਕਰਦੇ ਰਹੇ ਨੇ ਉਹੀ ਗੁਰੂ ਅਰਜਨ ਨੇ ਤੇ ਉਹੀ ਮਾਤਾ ਗੰਗਾ ਨੇ। ਸੋ ਇਹ ਜਦੋਂ ਸੇਵਾ ਦਾ ਐਸਪੈਕਟ ਅੱਜ ਦੁਨੀਆ ਸਮਝਣਾ ਚਾਹੁੰਦੀ ਹੈ ਵੀ ਸਿੱਖਾਂ 'ਚ ਐਸਾ ਕੀ ਬਿਲਟ ਇਨ ਹੈ ਤਾਂ ਫਿਰ ਇਹ ਦੇਖਣਾ ਪਏਗਾ ਕਿ ਭਾਈ ਇਹ ਕਿਵੇਂ ਕਿਸ ਕਦਰ ਔਰ ਸ਼ਹਾਦਤ ਤਾਂ ਫਿਰ ਉੱਥੇ ਤੁਹਾਨੂੰ ਲਿਆ ਕੇ ਖੜਾ ਕਰ ਦਿੰਦੇ ਆ। ਔਰ ਮੈਂ ਜਦੋਂ ਇਹਨਾਂ 417 ਵਰਿਆਂ ਦੇ ਸਫ਼ਰ ਨੂੰ ਦੇਖਦਾ ਮੈਂ ਅਕਸਰ ਇੱਕ ਵਾਕਿਆ ਸੁਣਾਇਆ ਅੱਗੇ ਵੀ ਕਿ ਜਦੋਂ ਅਸੀਂ ਕਰੰਟ ਮੌਜੂਦਾ ਸਟਰਗਲ ਦੇ ਉੱਤੇ ਜਿਹੜੀ ਸਕਾਲਰ ਮੇਨ ਯੂਨੀਵਰਸਿਟੀ 'ਚ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸੀ ਡਾਕਟਰ ਸਿੰਥੀਆ, ਉਹਨਾਂ ਨੇ ਕੰਮ ਸ਼ੁਰੂ ਕੀਤਾ 1993 ਦੇ ਨੇੜੇ ਤੇੜੇ 4-5 ਸਾਲ ਦੀ ਉਹਨਾਂ ਦੇ ਜਿਹੜਾ ਮਿਹਨਤ ਤੋਂ ਬਾਅਦ ਇੰਟਰਵਿਊਜ਼ ਉਹਨਾਂ ਨੇ ਅਕ੍ਰੋਸ ਅਮਰੀਕਾ ਕੈਨੇਡਾ ਕੀਤੇ ਔਰ ਫਿਰ ਉਹ ਕਿਤਾਬ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਆਈ ਤੇ ਮੈਂ ਕਿਉਂਕਿ ਉਹਨਾਂ ਦੇ ਨਾਲ ਹੀ ਮੋਸਟਲੀ ਟਰੈਵਲ ਕਰਕੇ ਉਹਨਾਂ ਇੰਟਰਵਿਊਜ਼ ਨੂੰ ਸਕੇਜੂਲ ਕਰਦਾ ਸੀ ਤੇ ਇੰਟਰਪ੍ਰੇਟ ਵੀ ਮੈਂ ਟਰਾਂਸਲੇਟ ਵੀ ਕਰਦਾ ਸੀ। ਔਰ ਇੱਕ ਸਿੰਘ ਜਿਹੜਾ ਸ਼ਾਇਦ ਸਰੀ ਦੇ ਵਿੱਚ ਉਹਦਾ ਕੈਨੇਡਾ 'ਚ ਇੰਟਰਵਿਊ ਚੱਲ ਰਿਹਾ ਸੀ ਤੇ ਉਹ ਬਿਆਨ ਕਰ ਰਿਹਾ ਸੀ ਕਿ ਵੀ ਜਦੋਂ ਉਹਨੂੰ ਪੁਲਿਸ ਨੇ ਫੜਿਆ ਕਿਵੇਂ ਟਾਰਚਰ ਕੀਤਾ, ਕਿਵੇਂ ਨਹੁੰ ਖਿੱਚੇ, ਕਿਵੇਂ ਪੁੱਠਾ ਲਟਕਾਇਆ, ਕਿਵੇਂ ਪ੍ਰਾਈਵੇਟ ਪਾਰਟਸ ਤੇ ਇਲੈਕਟ੍ਰਿਕ ਕਰੰਟ ਲਾਏ। ਤੇ ਕਈ ਵਾਰ ਉਹ ਇੰਟਰਵਿਊ ਚੱਲਦੇ ਆ ਉਹ ਮੈਨੂੰ ਰੋਕਣਾ ਪੈਂਦਾ ਸੀ ਕਿਉਂਕਿ ਉਹ ਇੰਨੀ ਭਾਵਕ ਹੋ ਜਾਂਦੀ ਸੀ ਬੀਬੀ ਸਿੰਥੀਆ ਕਿ ਉੱਥੇ ਰੋਕਣਾ ਪੈਂਦਾ ਸੀ ਇੰਟਰਵਿਊ ਐਂਡ ਅਗੇਨ। ਔਰ ਜਦੋਂ ਉਹਨੇ ਆਪਣਾ ਉਹ ਸਾਰਾ ਕਰ ਲਿਆ ਤੇ ਉਹਨੂੰ ਪੁੱਛਿਆ ਕਿ ਵੀ ਇੰਨੇ ਟਾਰਚਰ 'ਚੋਂ ਤੂੰ ਔਰ ਇਹ ਕਹਾਣੀ ਆਲਮੋਸਟ ਬਹੁਤਿਆਂ ਦੀ ਸੀ ਜਿਹੜੇ ਪੁਲਿਸ ਕਸਟਡੀ 'ਚ ਰਹੇ ਕਿਉਂਕਿ ਉੱਥੇ ਤਾਂ ਨੋਰਮ ਸੀ ਇਹ। ਤਾਂ ਉਹਨੂੰ ਪੁੱਛਿਆ ਕਿ ਵੀ ਇਹ ਤੂੰ ਕਿਵੇਂ ਇਹ ਸਾਰਾ ਸੀ ਔਰ ਮੈਨੂੰ ਬਾਅਦ 'ਚ ਇੱਕ ਵਾਰ ਉਹਨੇ ਕਿਹਾ ਵੀ ਕਈ ਵਾਰ ਸ਼ਾਇਦ ਜੱਜਾਂ ਲਈ ਇਹ ਬਿਲੀਵ ਕਰਨਾ ਔਖਾ ਹੁੰਦਾ ਹੋਣਾ। ਮੈਂ ਕਿਹਾ ਕਿਉਂ? ਕਹਿੰਦੇ ਵੀ ਜਦੋਂ ਬਿਆਨ ਵੀ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਕੋਈ ਇਹ ਨਹੀਂ ਹੁੰਦਾ ਕਿ ਵੀ ਉਹ ਕਿਸੇ 'ਚ ਗੁਜ਼ਰੇ ਨੇ, ਉਹਨਾਂ ਦੇ ਲਈ ਉਹ ਸਹਿਜ ਹੀ ਬਿਆਨ ਹੁੰਦਾ। ਔਰ ਮੈਨੂੰ ਇਹ ਰੀਅਲਾਈਜੇਸ਼ਨ ਬਹੁਤ ਬਾਅਦ 'ਚ ਹੋਈ ਕਿ ਵੀ ਇਹ ਝੂਠ ਨਹੀਂ ਹੈ, ਇਹਨਾਂ ਨੂੰ ਇਹ ਸਭ ਕੁਝ ਕਰਕੇ ਵੀ ਉਹ ਹੁੰਦਾ ਕਿ ਵੀ ਉਹ ਆਪਣੀ ਜ਼ਿੰਦਗੀ ਇਵੇਂ ਸ਼ੁਰੂ ਕਰ ਰਹੇ ਨੇ ਜਿਵੇਂ ਕੁਝ ਨਹੀਂ ਵਾਪਰਿਆ ਉਹਨਾਂ ਦੇ ਨਾਲ ਕਿਉਂਕਿ ਵਿਕਟਮਹੁੱਡ ਨਹੀਂ ਹੈ। ਔਰ ਉਹਨੂੰ ਜਦੋਂ ਉਹਨੇ ਪੁੱਛਿਆ ਕਿ ਵੀ ਇਹ ਕਿਵੇਂ, ਉਹਨੇ ਕਿਹਾ ਮੈਡਮ ਮੇਰੇ ਸਾਹਮਣੇ ਮੈਨੂੰ ਤਾਂ ਕੋਈ ਤਕਲੀਫ ਹੋਈ ਨਹੀਂ। ਮੈਂ ਜਦੋਂ ਸ਼ੁਰੂ 'ਚ ਕਹਿੰਦੇ ਜਦੋਂ ਪਹਿਲਾਂ ਮੈਨੂੰ ਉਹਨਾਂ ਨੇ ਫੜ ਕੇ ਸੁੱਟਿਆ, ਮਾਰਿਆ, ਝੰਬਿਆ ਬੈਲਟ ਨਾਲ ਉਦੋਂ ਮੈਨੂੰ ਪੀੜ ਹੋਈ। ਫਿਰ ਕਹਿੰਦਾ ਵੀ ਮੈਂ ਅੱਖਾਂ ਬੰਦ ਕੀਤੀਆਂ ਤੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਸੀ, ਸਿਰ ਤੇ ਰੇਤ ਪੈ ਰਹੀ ਸੀ ਤਾਂ ਉਹਨਾਂ ਨੇ ਕਿਹਾ ਪੁੱਤਰ ਇਹ ਡੋਲਣ ਦਾ ਕੰਮ ਥੋੜੀ ਹੈ, ਤੂੰ ਸਿੱਖ ਹੈ, ਇਹ ਰਸਤਾ ਹੀ ਇਹ ਹੈ ਕਿ ਭਾਈ ਇਹ ਇਸ ਰਸਤੇ ਤੋਂ ਹੀ ਜਿਹੜਾ ਤੁਰਨਾ। ਔਰ ਅਸੀਂ ਸਮਝਦੇ ਹਾਂ ਕਿ 417 ਵਰੇ ਦਾ ਇਹ ਸਫ਼ਰ ਜਿਹੜਾ ਫਿਰ ਕੌਮ ਨੂੰ ਜੇ ਸ਼ਹੀਦਾਂ ਦੇ ਸਰਤਾਜ ਨੇ ਦੱਸ ਦਿੱਤਾ ਕਿ ਭਾਈ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਇਹ ਵੀ ਇਸ਼ਕ ਦਾ ਇੱਕ ਪੜਾਅ ਸਮਝੀ, ਆਪਣਾ ਪ੍ਰੀਤਮ ਜਿੱਥੇ ਰਿਝਾਈਦਾ ਏ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਉਹਦੇ ਹੁਕਮ ਵਿੱਚ ਖੁਸ਼ੀ ਮਨਾਈਦਾ ਹੈ। ਹੁਣ ਇਹ ਇਸ਼ਕ ਹੈ, ਇਸ਼ਕ ਹਕੀਕੀ ਹੈ, ਆਪਣੇ ਪਿਆਰੇ ਨੂੰ ਰਿਝਾਣਾ ਹੈ। ਔਰ ਇਹੀ ਉਹ ਮੁਕਾਮ ਗੁਰੂ ਅਰਜਨ ਸਾਹਿਬ ਨੇ ਆਪਣੇ ਜੀਵਨ ਦੇ ਅੰਦਰ ਹਾਸਿਲ ਕੀਤਾ ਜਿਸ ਪ੍ਰਥਾਏ ਫਿਰ ਪੱਟਾਂ ਨੇ ਫਰਮਾਇਆ
जब लौ नहीं भाग लिलार उदय, तब लौ भ्रमते फिरते बहुत आयो। कल घोर समुद्र में बूढ़त थे, कब हूँ मिट है नहीं रे पछतायो। तत् विचार यह मथुरा, जग तारन को अवतार बनायो। जप्यो जिन अर्जन देव गुरु, फिर संकट जोन गर्भ नहीं आयो। सो गुरु अर्जन साहब पातशाह ਦੀ ਰਹਿਮਤ ਦੇ ਨਾਲ ਉਹਨਾਂ ਦੀ ਕੌਮ ਬੇਸ਼ੱਕ ਇਹਨਾਂ 4 ਸਦੀਆਂ 'ਚ ਅੱਡ-ਅੱਡ ਜ਼ਾਲਮ ਹਾਕਮਾਂ ਦੇ ਹੱਥਾਂ 'ਚ ਵਰਸਟ ਟਾਰਚਰ ਔਰ ਸ਼ਹੀਦੀਆਂ ਦੇ ਦੌਰ 'ਚੋਂ ਗੁਜ਼ਰੀ ਹੈ, ਅੱਜ ਵੀ ਗੁਜ਼ਰ ਰਹੀ ਹੈ। ਪਰ ਅਲਟੀਮੇਟਲੀ ਅਸੀਂ ਇਹ ਮੰਨਦੇ ਹਾਂ ਕਿ ਭਾਈ ਅਸੀਂ ਇਸ ਧਰਤੀ ਦੇ ਉੱਤੇ ਇੱਕ ਐਸਾ ਨਿਜ਼ਾਮ ਕਾਇਮ ਕਰਨਾ ਹੈ ਜਿਹੜਾ ਜਿਸ ਦਾ ਨਕਸ਼ਾ ਵੀ ਗੁਰੂ ਅਰਜਨ ਸਾਹਿਬ ਨੇ ਖਿੱਚਿਆ ਹੋਇਆ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭ ਸੁਖਾਲੀ ਉੱਠਿਆ ਇਹ ਹੋਆ ਹਲੀਮੀ ਰਾਜ ਜਿਉ। ਕਿ ਇਹ ਮਿਹਰਬਾਨ ਦਾ ਨਿਰੰਕਾਰ ਦਾ ਹੁਕਮ ਹੈ ਕਿ ਇੱਕ ਐਸਾ ਸਿਸਟਮ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਰਿੰਝਾਏ ਨਾ, ਸਾਰੇ ਸੁਖੀ ਵਸਣ। ਇਹੀ ਹਲੀਮੀ ਰਾਜ ਹੈ, ਇਹੀ ਖਾਲਿਸਤਾਨ ਹੈ, ਇਹੀ ਉਹ ਆਈਡੀਅਲ ਸਟੇਟ ਹੈ ਜਿਸ ਨੂੰ ਡ੍ਰੀਮ ਕੀਤਾ ਸੀ ਭਗਤ ਰਵਿਦਾਸ ਜੀ ਨੇ। बेगमपुरा शहर को नाओ, दुख अंदो नहीं तय ठाओ। ना तशवीश खराज ना माल, खौफ न खता न तरस जवाल। अब मोहे खूब वतन कह पाई, ऊहा खैर सदा मेरे भाई। ਜੈ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।